75-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਜ਼ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਤੋਂ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਫ਼ੋਨ ਨੰਬਰ 4082722500। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਜਰਨੈਲ ਸਿੰਘ ਲਿਨਵੁੱਡ ਵਾਸ਼ਿੰਗਟਨ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਜੀਤ ਸਿੰਘ, ਸੁਰਿੰਦਰ ਕੌਰ ਔਜਲਾ ਡੇਲ ਸਿਟੀ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਪ੍ਰਧਾਨ ਮੰਤਰੀ ਮੋਦੀ ਫੇਰ ਤਾਂ ਇੱਕ ਤਾਂ ਫਾਇਦੇ ਗਿਣਾਉਂਦੇ ਫਿਰਦੇ ਸੀ, ਨਾਲ ਕਹਿੰਦੇ ਸੀ ਪ੍ਰਦਰਸ਼ਨਾਂ ਦੇ ਨਾਂ 'ਤੇ ਦੇਸ਼ ਦੀ ਜਾਇਦਾਦ ਨੂੰ ਨਾ ਪਹੁੰਚਾਓ ਨੁਕਸਾਨ। ਇਹ ਤੋਂ ਵੱਡਾ ਸ਼ਾਂਤੀ ਪ੍ਰੋਟੈਸਟ ਤਾਂ ਅਸੀਂ ਦੇਖਿਆ ਨਹੀਂ। ਉੱਥੇ ਲਾਇਬ੍ਰੇਰੀਆਂ ਬਣਾਤੀਆਂ, ਲੋਕਾਂ ਨੂੰ ਲੰਗਰ ਛਕਾਈ ਜਾਂਦੇ, ਅਤੇ ਇਹ ਕਿਹੜੇ ਜਾਇਦਾਦ ਨੂੰ ਨੁਕਸਾਨ ਦੀ ਗੱਲਾਂ ਕਰਦੇ ਆ? ਦੇਖੋ, ਮੱਖੀ ਦੀ ਫਿਤਰਤ ਹੁੰਦੀ ਹੈ ਕਿ ਉਹ ਸਾਰਾ ਸਰੀਰ ਛੱਡ ਕੇ ਫੋੜੇ ਤੇ ਚੱਲ ਜਾਂਦੀ ਹੈ। ਸਾਡੇ ਮੀਡੀਆ ਦੀ ਵੀ ਇਹੋ ਆਦਤ ਆ ਕਿ ਉਹਨਾਂ ਨੇ ਬਸ ਨੈਗੇਟਿਵਿਟੀ ਕੁਝ ਨਹੀਂ। ਵੈਸੇ ਚਲੋ ਮੀਡੀਆ ਦਾ ਕੰਮ ਹੁੰਦਾ ਆਲੋਚਨਾਤਮਕ ਆਪਣੇ ਪੱਖ ਰੱਖ ਦੇਣਾ, ਇੱਕ ਗਰਾਊਂਡ ਤੋਂ ਰਿਪੋਰਟਿੰਗ ਰੱਖਦੇ ਨਹੀਂ ਜਿੱਥੇ ਕੋਈ ਕਮੀ ਪੇਸ਼ੀ ਦੇ ਨਾਲ ਉਹ ਆਲੋਚਨਾਤਮਕ ਪੱਖ ਰੱਖ ਦੇਣਾ। ਪਰ ਜੇ ਤੁਸੀਂ ਮਿੱਥ ਕੇ ਕਿਸੇ ਬੰਦੇ ਦੀਆਂ 70 ਜਿਹੜੀਆਂ ਉਹਦੀਆਂ ਖਾਸੀਅਤਾਂ ਉਹ ਛੱਡ ਕੇ ਇੱਕ ਦੋ ਜਿਹੜੀਆਂ ਉਹਦੀਆਂ ਕਮੀਆਂ ਲੱਭੋਗੇ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਨਾ ਉਹ ਰੁੱਖ ਜਿਹੜਾ ਜਾਂ ਕਹਿ ਲਓ ਤੁਹਾਡਾ ਜਿਹੜਾ ਵਤੀਰਾ ਉਹ ਮੱਖੀ ਵਰਗਾ ਹੀ ਹੋ ਜਾਂਦਾ। ਤਾਂ ਇੱਥੇ ਜ਼ਿਆਦਾਤਰ ਇਹੀ ਚੀਜ਼ਾਂ ਚੱਲ ਰਹੀਆਂ ਨੇ। ਪਰ ਦੇਖੋ, ਗੱਲ ਜਿਹੜੀ ਨਰਿੰਦਰ ਮੋਦੀ ਦੀ ਉਹ ਗਲਤ ਨਹੀਂ ਹੈ। ਉਹਦੇ ਨਾਲ ਤੁਸੀਂ ਸਾਰੇ ਐਗਰੀ ਹੋਵੋਗੇ ਕਿ ਦੇਖੋ ਜੀ, ਇਹ ਜਾਇਦਾਦਾਂ ਨੂੰ ਨੁਕਸਾਨ ਨਾ ਪਹੁੰਚਾਓ, ਇਹ ਪਬਲਿਕ ਦੀ ਪ੍ਰੋਪਰਟੀ ਹੈ, ਪ੍ਰਦਰਸ਼ਨਾਂ ਦੇ ਨਾਂ 'ਤੇ ਇਹ ਉਹ ਨਹੀਂ ਹੋਣਾ ਚਾਹੀਦਾ। ਇੱਥੋਂ ਤੱਕ ਤਾਂ ਜਾਇਜ਼ ਆ। ਆਪਾਂ ਵੀ ਇਹੋ ਗੱਲ ਕਹਾਂਗੇ ਨਾ, ਕੋਈ ਬੰਦਾ ਆਪਣੇ 'ਚੋਂ ਕਹੇਗਾ ਕਿ ਚੱਕ ਕੇ ਜੀ ਪਬਲਿਕ ਪ੍ਰੋਪਰਟੀ ਹੈ ਜਾਂ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਹੈ ਉਹਨੂੰ ਨੁਕਸਾਨ ਪਹੁੰਚਾਓ, ਨਹੀਂ। ਅਸੀਂ ਕਹਾਂਗੇ ਕਿ ਨਹੀਂ ਯਾਰ, ਇੱਦਾਂ ਦੀ ਨੌਬਤ ਹੀ ਨਹੀਂ ਆਉਣੀ ਚਾਹੀਦੀ। ਪਹਿਲੀ ਗਲਤੀ ਆ ਇਹ ਨੌਬਤ ਕਿਹਦੇ ਕਰਕੇ ਆਈ ਆ, ਇਹ ਵੇਖਣ ਦੀ ਜ਼ਰੂਰਤ ਆ। ਦੂਜੀ ਚੀਜ਼ ਇਹ ਆ ਕਿ ਦੇਖੋ, ਪ੍ਰਧਾਨ ਮੰਤਰੀ ਨੇ ਚਲਾਕੀ ਕੀਤੀ ਆ, ਬਹੁਤ ਵੱਡੀ ਚਲਾਕੀ ਕੀਤੀ ਆ। ਅਸਲ ਦੇ ਵਿੱਚ ਅੱਜ ਈਸਟਰਨ ਡੈਡੀਕੇਟਡ ਫਰੇਟ ਕੋਰੀਡੋਰ ਜਿਹੜਾ ਖੁਰਦਾ ਭੋਗਪੁਰ ਸੈਕਸ਼ਨ ਹੈ ਉਹਦੀ ਸ਼ੁਰੂਆਤ ਕੀਤੀ ਗਈ ਆ। ਤਾਂ ਗੱਲ ਤਾਂ ਇਹ ਆ ਕਿ ਉੱਥੇ ਉਹ ਇੱਕ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਰਿਹਾ, ਤਾਂ ਦੂਸਰੇ ਪਾਸੇ ਉਹਨਾਂ ਨੇ ਪ੍ਰਦਰਸ਼ਨ ਦੀ ਗੱਲ ਕੀਤੀ ਆ ਦੇਸ਼ ਦੇ ਇਨਫਰਾਸਟਰਕਚਰ ਦੇ ਨਾਲ ਜੋੜ ਕੇ। ਹੁਣ ਇਹੀ ਚਲਾਕੀ ਆ ਕਿ ਕੱਲ ਦੇਖੋ ਮੀਟਿੰਗ ਹੋਣੀ ਹੈ ਭਲਕੇ ਜਾਂ ਨਹੀਂ, ਤਾਂ ਉਸ ਤੋਂ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਜਦ ਕਿ ਗੱਲ ਉੱਤੇ ਕੋਈ ਕਰਨ ਦਾ ਤੁਕ ਹੀ ਨਹੀਂ ਸੀ ਬਣਦਾ। ਆਮ ਤੌਰ 'ਤੇ ਜੇ ਆਪਾਂ ਦੇਖੀਏ ਉਹਨਾਂ ਦੇ ਭਾਸ਼ਣ ਇਸ ਤਰ੍ਹਾਂ ਦੀ ਉਹ ਗੰਭੀਰ ਗੱਲ ਨਹੀਂ ਕਰਦੇ ਜਿੱਥੇ ਉਹ ਕੇਂਦਰ ਹੁੰਦੇ ਆ ਜਿਸ ਮੁੱਦੇ 'ਤੇ ਉੱਥੇ ਹੀ ਉਹ ਉੱਦਾਂ ਦੀ ਗੱਲਬਾਤ ਕਰੀ ਜਾਂਦੇ ਆ। ਪਰ ਇੱਥੇ ਉਹਨਾਂ ਨੇ ਜਾਣ ਬੁੱਝ ਕੇ ਗੱਲ ਕੀਤੀ। ਇਸ ਚੀਜ਼ ਨੂੰ ਸਮਝੋ ਔਰ ਆਧਾਰ ਕੀ ਬਣਾਇਆ। ਦੇਖੋ, ਇਹ ਸਾਡੀ ਗਲਤੀ ਅਸੀਂ ਗਿਣਾਂਗੇ ਕਿਉਂਕਿ ਮੈਂ ਤੁਹਾਨੂੰ ਉਦੋਂ ਦਾ ਹੀ ਕਹਿ ਰਿਹਾ ਸੀਗਾ, ਬਾਰ-ਬਾਰ ਕਹਿ ਰਿਹਾ ਮੈਂ, ਹਰੇਕ ਪਲੇਟਫਾਰਮ 'ਤੇ ਕਹਿੰਦਾ ਸੀਗਾ ਕਿ ਤੁਹਾਡੀ ਗਲਤੀ ਦੀ ਉਡੀਕ ਦੇ ਵਿੱਚ ਆ। ਕਈ ਵਾਰ ਜਦੋਂ ਪਲੇਅਰ ਹੁੰਦੇ ਆ ਨਾ ਬਰੋਬਰ ਘੁਲਦੇ ਹੁੰਦੇ ਆ ਤਾਂ ਨਾਲ ਮਤਲਬ ਕਿ ਜ਼ੋਰ ਲਾਈ ਜਾਂਦਾ ਇੱਕ ਪਹਿਲਵਾਨ, ਤਾਂ ਉਹਨੂੰ ਤੁਹਾਡੀ ਗਲਤੀ ਦਾ ਇੰਤਜ਼ਾਰ ਹੁੰਦਾ ਹੈ। ਉਹਨੂੰ ਪਤਾ ਹੁੰਦਾ ਕਿ ਬਰੋਬਰ ਹੈ ਉਹ ਬੰਦਾ, ਮੈਂ ਉਹਦੇ ਤੋਂ ਤਕੜਾ ਨਹੀਂ ਆ, ਪਰ ਇੱਕ ਗਲਤੀ ਦਾ ਇੰਤਜ਼ਾਰ ਕਰਦਾ ਹੈ ਕਿ ਕਦੋਂ ਇਹ ਗਲਤੀ ਕਰੇਗਾ ਤਾਂ ਉਸ ਤੋਂ ਬਾਅਦ ਮੈਂ ਪਛਾਣ ਜਾਵਾਂਗਾ, ਉਸ ਤੋਂ ਬਾਅਦ ਮੈਂ ਫਿਰ ਤੱਕ ਦੂੰ ਮਰੂਦਾਂ ਦੀ ਰੇਹੜੀ। ਤਾਂ ਇੱਥੇ ਗਲਤੀ ਕੀ ਹੋਈ ਉਹ ਸਭ ਨੂੰ ਪਤਾ ਹੀ ਆ ਕਿ ਟਾਵਰਾਂ ਵਾਲਾ ਜਿਹੜਾ ਮਾਹੌਲ ਸੀਗਾ ਉਹ ਇੱਕ ਐਸਾ ਮਾਹੌਲ ਬਣ ਗਿਆ ਕਿ ਜਿਹਦੇ ਵਿੱਚ ਖੁਦ ਮੁੱਖ ਮੰਤਰੀ 3 ਦਿਨਾਂ ਦੇ ਅੰਦਰ ਅੰਦਰ ਪਹਿਲਾਂ ਅਪੀਲ ਕਰਦੇ ਆ, ਫਿਰ ਉਸ ਤੋਂ ਬਾਅਦ ਚੇਤਾਵਨੀ ਦਿੰਦੇ ਆ। ਇੱਕ ਤਾਂ ਉਹਨਾਂ ਦੇ ਸਟੇਟਮੈਂਟ ਦੇ ਨਾਲ ਹੀ ਇਹ ਗੱਲ ਬਹੁਤ ਵੱਡੀ ਬਣ ਗਈ। ਤੁਸੀਂ ਆਪ ਨੂੰ ਸੋਚੋ ਨਾ, ਕਿਸੇ ਸਟੇਟ ਦਾ ਚੀਫ ਮਿਨਿਸਟਰ ਜਦੋਂ ਕਾਹਲੀ ਦੇ ਵਿੱਚ ਕੁਝ ਘੰਟਿਆਂ ਦੇ ਅੰਦਰ ਅੰਦਰ 2 ਮਰਤਬਾ ਸਟੇਟਮੈਂਟ ਜਾਰੀ ਕਰਦਾ ਕਿ ਮਸਲਾ ਤੇ ਗੰਭੀਰ ਹੈ। ਹੁਣ ਏਡਾ ਗੰਭੀਰ ਹੈ ਨਹੀਂ ਸੀਗਾ, ਕਿਤੇ ਕੋਈ ਬਹੁਤੀ ਵੱਡੀ ਹਿੰਸਾ ਨਹੀਂ ਹੋਈ, ਆਪਾਂ ਨੂੰ ਵੀ ਪਤਾ। ਉਧਰ ਭਾਜਪਾ ਵਾਲਿਆਂ ਦਾ ਵਿਰੋਧ ਹੋਇਆ, ਵਿਰੋਧ ਜਾਇਜ਼ ਆ। ਹਾਂ, ਬਠਿੰਡੇ ਵਾਲੀ ਹਿੰਸਾ ਨੂੰ ਕਿਸੇ ਨੇ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚੋਂ ਜਸਟੀਫਾਈਡ ਨਹੀਂ ਕੀਤਾ। ਕੁਛ ਲੋਕ ਹੈਗੇ ਆ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ, ਉਹ ਸ਼ੁਗਲ ਮਨਾਉਂਦੇ ਆ ਇਹਨਾਂ ਚੀਜ਼ਾਂ ਦਾ। ਤਾਂ ਉਹ ਜਦੋਂ ਕਿਸਾਨ ਦੇ ਲਾਠੀ ਚਾਰਜ ਹੁੰਦਾ ਉਦੋਂ ਭਾਜਪਾ ਵਾਲਿਆਂ 'ਚ ਵੀ ਹੋ ਸਕਦੇ ਆ।
ਉਹਨਾਂ 'ਚ ਵੀ ਹੋ ਸਕਦੇ ਆ ਹੂੰ ਜੋ ਵੀ ਸ਼ੁਗਰ ਉਸ ਟਾਈਮ ਮਨਾਉਂਦੇ ਆ। ਤਾਂ ਕੁਛ ਲੋਕ ਹੁੰਦੇ ਆ, ਪਰ ਕਿਸੇ ਨੇ ਇਹ ਨਹੀਂ ਕਿਹਾ ਕਿ ਹਾਂ ਭਾਈ ਹਿੰਸਾ ਜਿਹੜੀ ਉਹ ਕੀ ਕਰੋ, ਜਾਂ ਕਿਸੇ ਨੇ ਉਕਸਾਇਆ ਹੋਵੇ ਜਾਂ ਉਸ ਹਿੰਸਾ ਨੂੰ ਗਲੋਰੀਫਾਈਡ ਕੀਤਾ ਹੋਵੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਪ੍ਰਧਾਨ ਮੰਤਰੀ ਨੇ ਬਹੁਤ ਚਲਾਕੀ ਦੇ ਨਾਲ ਕੈਸ਼ ਕਰ ਲਈਆਂ, ਜਿਹੜੀਆਂ ਕਿ ਐਡੀਆਂ ਵੱਡੀਆਂ ਨਹੀਂ ਹੈ। ਹੁਣ ਦੇਖੋ ਬੰਗਾਲ ਦੇ ਵਿੱਚ ਵੀ ਵਿਰੋਧ ਇਹਨਾਂ ਹੁੰਦਾ, ਕੇਰਲ ਦੇ ਵਿੱਚ ਵੀ ਹੁੰਦਾ। ਮੈਂ ਤੁਹਾਨੂੰ ਕੱਲ ਹੀ ਕਿਹਾ ਸੀਗਾ ਕਿ ਇਹ ਵਿਕਟਮ ਕਾਰਡ ਖੇਡਦੇ ਹੀ ਹੁੰਦੇ ਆ, ਹਮੇਸ਼ਾ ਵਿਕਟਮ ਕਾਰਡ ਖੇਡਦੇ ਹੁੰਦੇ ਆ, ਦੂਸਰੇ ਦੀਆਂ ਗਲਤੀਆਂ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਦੇ ਆ। ਹੁਣ ਆਪ ਦੀਆਂ ਇਹਨਾਂ ਦੀਆਂ ਕੀ ਕਰਤੂਤਾਂ ਨੇ ਉਹ ਸਭ ਨੂੰ ਪਤਾ ਵਾ, ਸਭ ਨੂੰ ਪਤਾ। ਹੁਣ ਤੁਹਾਨੂੰ ਮੈਂ ਕੀ ਦੱਸਾਂ, ਇਹਨਾਂ ਦਾ ਇੱਕ ਰਾਜ ਆ ਭਾਜਪਾ ਜਿੱਥੇ ਰਾਜ ਕਰਦੀ ਹੈ, ਕਰਨਾਟਕ ਜਾਂ ਯੂਰਪ ਹੈ ਜਿੱਥੇ, ਉੱਥੇ ਕੋਲਰ ਦੇ ਵਿੱਚ ਕੀ ਹੋਇਆ। ਕੋਲਾਰ ਇੱਕ ਮਤਲਬ ਕਿ ਬੰਗਲੌਰ, ਤੁਸੀਂ ਉੱਥੇ ਰਹੇ ਹੋ ਮੇਰੇ ਖਿਆਲ ਦੇ ਨਾਲ, ਤੁਹਾਨੂੰ ਪਤਾ ਹੋਣਾ। ਤਾਂ ਉਹ ਬਾਹਰਲਾ ਇਲਾਕਾ, ਤਾਂ ਉੱਥੇ ਆਈਫੋਨ ਬਣਾਉਂਦੀ ਹੈ ਇੱਕ ਫੈਕਟਰੀ, ਸ਼ਾਇਦ ਮੇਰੇ ਖਿਆਲ ਦੇ ਨਾਲ ਕੰਪਨੀ ਦਾ ਨਾਮ ਹੈ। ਤਾਂ ਉਸ ਫੈਕਟਰੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਭੰਨਤੋੜ ਹੋਈ ਹੈ 14 ਦਸੰਬਰ। ਪਰ ਕੌਮਾਂਤਰੀ ਮੀਡੀਆ ਨੇ ਬਹੁਤ ਜ਼ਿਆਦਾ ਥੂ ਕੀਤੀ, ਇਹਨਾਂ ਨੂੰ ਸਫਾਈ ਦੇਣੀ ਪਈ। ਕਿਸੇ ਨੇ ਮਤਲਬ ਕਿ ਮੀਡੀਆ ਦੇ ਵਿੱਚ ਬਹੁਤੀ ਖਬਰ ਵੀ ਨਹੀਂ ਆਈ, ਕਿਸੇ ਨੇ ਉਹਦੇ ਤੇ ਇਹ ਬਿਆਨ ਨਹੀਂ ਦਿੱਤਾ ਪ੍ਰਧਾਨ ਮੰਤਰੀ ਨੇ ਵੱਲੋਂ ਕਿ ਭਾਈ ਕੌਮਾਂਤਰੀ ਪੱਧਰ ਤੇ ਸਾਡੀ ਛਵੀ ਖਰਾਬ ਹੁੰਦੀ ਹੈ। ਤੁਹਾਨੂੰ ਪਤਾ ਹੀ ਹੈ ਨਾ ਕਿ ਆਈਫੋਨ ਹੈ ਤੇ ਐਪਲ ਵਾਲਿਆਂ ਦਾ ਵਾ, ਪਰ ਅਸੈਂਬਲਿੰਗ ਵਗੈਰਾ ਉਹਦੀ ਵੱਖ-ਵੱਖ ਦੇਸ਼ਾਂ 'ਚ ਹੁੰਦੀ ਹੈ, ਕਲਪੁਰਜੇ ਵਗੈਰਾ ਉਹਦੇ ਵੱਖ-ਵੱਖ ਦੇਸ਼ਾਂ 'ਚ ਬਣਦੇ ਆ। ਤਾਂ ਇੱਥੇ ਅਸੈਂਬਲਿੰਗ ਦੀ ਉਹ ਨਵੀਂ ਫੈਕਟਰੀ ਲੱਗੀ ਸੀ, $90 ਅਰਬ ਦੀ ਇਨਵੈਸਟਮੈਂਟ ਕਰਨੀ ਸੀ ਉਹਨਾਂ ਨੇ ਆਉਣ ਵਾਲੇ ਸਮੇਂ 'ਚ ਵੀ। ਤਾਂ ਦੇਖੋ ਉਹ ਕੌਮਾਂਤਰੀ ਪੱਧਰ ਤੇ ਮੁੱਦਾ ਉਛਲ ਗਿਆ, ਉੱਥੇ ਪ੍ਰਧਾਨ ਮੰਤਰੀ ਬਿਲਕੁਲ ਨਹੀਂ ਬੋਲੇ। ਜਾਂ ਤਾਂ ਤੁਸੀਂ ਦੇਖੋ ਹਿੰਸਾ ਨੂੰ ਬਰੋਬਰ ਲਵੋ ਨਾ, ਕਿਸੇ ਵੀ ਦੇਸ਼ ਦੇ ਕੋਨੇ ਦੇ ਵਿੱਚ ਇਨਫਰਾਸਟਰਕਚਰ ਦੇ ਖਿਲਾਫ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਤੁਸੀਂ ਉਹਦੇ ਤੇ ਬਿਆਨ ਦੇਵੋ। ਉੱਥੇ ਤਾਂ ਤੁਸੀਂ ਸ਼ੁਰੂ ਹੋ ਗਏ, ਸ਼ੂਈ ਮੋਈ ਉਹਦੇ ਚੁੱਪ ਹੋ ਗਏ, ਔਰ ਤੁਹਾਡੇ ਜਿਹੜੇ ਹੋਰ ਜੂਨੀਅਰ ਸੀਗੇ, ਚਾਹੇ ਉਹ ਅਫਸਰਸ਼ਾਹੀ ਦੇ ਵਿੱਚੋਂ ਹੋਣ ਚਾਹੇ ਉਹ ਰਾਜਸ਼ਾਹੀ ਦੇ ਵਿੱਚੋਂ ਹੋਣ, ਉਹ ਤੇ ਉੱਥੇ ਦਿੰਦੇ ਰਹੇ ਸਫਾਈਆਂ। ਤੁਹਾਡੀ ਸੱਤਾਸ਼ਾਹੀ ਦੇ ਲੋਕ ਉੱਥੇ ਸਫਾਈਆਂ ਪੇਸ਼ ਕਰਦੇ ਰਹੇ। ਤਾਂ ਹੁਣ ਤੁਸੀਂ ਇੱਧਰਲੇ ਪਾਸੇ ਬਹੁਤ ਵਧਾ ਚੜਾ ਕੇ ਕਹਿ ਰਹੇ, ਜਦ ਕਿ ਠੀਕ ਆ, ਅਸੀਂ ਨਹੀਂ ਕਹਿੰਦੇ, ਸਾਡੇ ਚੋਂ ਬਹੁਤ ਸਾਰੇ ਪੰਜਾਬੀ ਇਸ ਗੱਲ ਦੇ ਖਿਲਾਫ ਸੀਗੇ ਕਿ ਟਾਵਰਾਂ ਤੇ ਸਕੂਲ 'ਚ ਕਾਰਵਾਈ ਨਾ ਕਰੋ। ਅੱਜ ਕਿਸਾਨ ਯੂਨੀਅਨਾਂ ਦੇ ਬਿਆਨ ਵੀ ਆ ਗਏ, ਲੋਕ ਹੱਟ ਵੀ ਗਏ, ਉਹਨਾਂ ਨੇ ਮੰਨ ਲਈ। ਉਗਰਾਹਾਂ ਸਾਹਿਬ ਹੋ ਗਏ ਲਾਈਵ, ਮੇਰੇ ਖਿਆਲ ਦੇ ਨਾਲ ਜਗਮੋਹਨ ਜੀ ਦਾ ਆ ਗਿਆ ਬਿਆਨ, ਤਾਂ ਲੋਕੀ ਮੰਨ ਵੀ ਗਏ। ਅੱਜ ਕੋਈ ਤੁਹਾਨੂੰ ਮੇਰੇ ਖਿਆਲ ਦੇ ਨਾਲ ਇਹੋ ਜਿਹੀ ਖਬਰ ਨਹੀਂ ਸੁਣਾਈ ਦਿੱਤੀ ਹੋਏਗੀ ਅੱਜ ਦੇ ਤਾਰੀਖ ਦੇ ਵਿੱਚ। ਜੇ ਤੁਸੀਂ ਦੇਖੋਗੇ ਸਾਡੇ ਲੋਕ ਸਿਆਣੇ ਮੰਨ ਜਾਂਦੇ ਆ। ਹਾਂ ਠੀਕ ਹੈ, ਭਾਜਪਾ ਦਾ ਬਈ ਵਿਰੋਧ ਹੈਗਾ, ਉਹਦੇ 'ਚ ਕੋਈ ਸ਼ੱਕ ਨਹੀਂ। ਉਹ ਹਾਲੇ ਵੀ ਉਕਸਾਵੇ ਵਾਲੇ ਬਿਆਨ ਜਿਹੜੇ ਉਹ ਦਿਲੋਂ ਨਹੀਂ ਆਉਂਦੇ, ਪ੍ਰਮੋਟ ਕਰਦੇ ਆ ਉਹ, ਪਰ ਫਿਰ ਵੀ ਸਾਡੇ ਪੰਜਾਬੀ ਇਹੋ ਗੱਲ ਕਹਿੰਦੇ ਆ ਕਿ ਨਹੀਂ ਯਾਰ ਹਿੰਸਾ ਕਾਹਤੋਂ ਕਰਦੇ ਨੇ। ਬਠਿੰਡੇ ਦੇ ਵਿੱਚ ਜੋ ਹੋਇਆ ਭੰਨਤੋੜ ਦਾ, ਇਹੀ ਕਹਿੰਦੇ ਆ ਨਾ ਕਿ ਉਹ ਚੀਜ਼ਾਂ ਨਹੀਂ ਦਿਖਾਉਂਦੇ ਕਿ ਪੰਜਾਬੀ ਜਿਹੜੇ, ਜਿਵੇਂ ਹੁਣ ਮੰਨ ਲਓ ਉੱਥੇ ਜਿੱਦਾਂ ਆਪਣੇ ਹੋਇਆ ਸੀਗਾ ਟਿਕਰੀ ਬਾਰਡਰ ਤੇ ਰਿਹਾਈ ਮੰਗੀ ਗਈ ਸੀ ਕੁਛ ਜਿਹੜੇ ਨਾਮਜ਼ਦ ਸੀਗੇ ਦੋਸ਼ੀ, ਤਾਂ ਉਹਦੇ ਵਿੱਚ ਕੀ ਸੀਗਾ ਕਿ ਬਹੁਤ ਸਾਰੇ ਪੰਜਾਬੀਆਂ ਨੇ ਉਸ ਸਾਰੀ ਗਤੀਵਿਧੀ ਨੂੰ ਰੱਦ ਕੀਤਾ ਸੀਗਾ। ਕਿਸਾਨ ਜਥੇਬੰਦੀਆਂ ਨੇ ਲਹਿਦਾ ਕਰ ਲਿਆ, ਉਹ ਕਿਸੇ ਨੇ ਚੀਜ਼ ਦਿਖਾਈ ਹੋਈ ਨਹੀਂ। ਤਾਂ ਖੁਦ ਇਹਨਾਂ ਦਾ ਪੈਮਾਨਾ ਕਿੰਨਾ ਦੋਗਲਾ, ਹਿੰਸਾ ਹੁੰਦੀ ਆ। ਉਸ ਟਾਈਮ ਦੇ ਵਿੱਚ ਕੱਲ ਇਹਨਾਂ ਨੇ ਕੀ ਕੀਤਾ, ਇਹਨਾਂ ਦੇ ਕੁਛ ਮੁਸਟੰਡੇ ਟਾਈਪ ਦੇ ਬੰਦੇ ਜਿਹੜੇ ਸੀ ਮੋਟਰਸਾਈਕਲਾਂ ਤੇ ਚੜ੍ਹ ਕੇ ਉਹ ਚੰਦਾ ਮੰਗਣ ਗਏ ਚਲੇ ਰਾਮ ਮੰਦਰ ਵਾਸਤੇ, ਤੇ ਦੂਸਰੇ ਭਾਈਚਾਰੇ ਦੀ ਜਿੱਥੇ ਬਸਤੀ ਸੀਗੀ ਉੱਥੇ ਜਾ ਕੇ ਇਹਨਾਂ ਨੇ ਵਿਰੋਧੀ ਨਾਅਰੇ ਲਾਏ। ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਤੋਂ ਭਾਵ ਕੇ ਜਦੋਂ ਉਹਨਾਂ ਦੀ ਏਰੀਏ ਦੇ ਵਿੱਚ ਚੱਲ ਗਏ ਤਾਂ ਉੱਥੇ ਫਿਰ ਪੱਥਰਬਾਜ਼ੀ ਹੋਈ। ਉਸ ਤੋਂ ਬਾਅਦ ਵੀ ਤੇ ਪ੍ਰਾਪਰਟੀ ਦਾ ਨੁਕਸਾਨ ਹੋਇਆ ਨਾ। ਬਿਹਾਰ ਦੇ ਵਿੱਚ ਕੀ ਹੋਇਆ ਸੀਗਾ, ਇਹਨਾਂ ਦਾ ਮੰਤਰੀ ਹੁੰਦਾ ਸੀ ਚੌਬੇ, ਮੇਰੇ ਖਿਆਲ ਦੇ ਨਾਲ ਅਸ਼ਵਨੀ ਚੌਬੇ, ਉਹਦੇ ਮੁੰਡੇ ਨੇ ਕੀ ਕਰਤੂਤ ਕੀਤੀ ਸੀਗੀ, ਕਿੰਨਾ ਵੱਡਾ ਦੰਗਾ ਹੋ ਗਿਆ ਸੀ। ਉਸ ਤੋਂ ਬਾਅਦ ਹੋਰ ਛੱਡੋ ਤੁਸੀਂ, ਮੇਰੇ ਖਿਆਲ ਦੇ ਨਾਲ ਪਰਸੋਂ ਚੌਥ ਦੀ ਗੱਲ ਆ, ਯੂਪੀ ਦੇ ਵਿੱਚ ਮੁਜ਼ੱਫਰਨਗਰ ਦੇ ਦੰਗੇ ਤੁਹਾਨੂੰ ਯਾਦ ਹੀ ਹੋਣਾ ਨਾ, ਜਦੋਂ ਪ੍ਰਾਈਮ ਮਿਨਿਸਟਰ ਨਹੀਂ ਸਨ ਬਣੇ ਤੇ ਮਤਲਬ ਕਿ ਅਖੀਰਲੇ ਪੜਾਅ ਤੇ ਸਰਕਾਰਾਂ ਸੀਗੀਆਂ। ਤਾਂ ਉਸ ਵੇਲੇ ਕੀ ਹੋਇਆ ਸੀਗਾ ਕਿ ਇਹਨਾਂ ਦੇ ਬੰਦਿਆਂ ਤੇ 70 ਮੁਕੱਦਮੇ ਦਰਜ ਹੋਏ ਸੀਗੇ। ਬਾਅਦ ਦੇ ਵਿੱਚ ਉਹ ਮੰਤਰੀ ਤੱਕ ਵੀ ਬਣ ਗਏ ਕੈਬਨਿਟ ਦੇ ਵਿੱਚ, ਤੇ ਉਹਨਾਂ ਦੇ ਖਿਲਾਫ ਜਿਹੜੇ ਮੁਕੱਦਮੇ ਸੀਗੇ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਯੋਗੀ ਸਰਕਾਰ ਕੋਰਟ ਕੋਲ ਜਾਂਦੀ ਆ ਤੇ ਕੋਰਟ ਉਸ ਅਰਜ਼ੀ ਨੂੰ ਮਨਜ਼ੂਰ ਕਰ ਲੈਂਦੀ। ਕਦੇ ਇਸ ਤਰ੍ਹਾਂ ਹੋਇਆ ਕਿ ਆਪਣੇ ਬੰਦਿਆਂ ਦੇ ਜਿਹੜੇ ਇਸ ਤਰ੍ਹਾਂ ਦੇ ਪਾਪ ਹੋਣਗੇ ਉਹ ਧੋਣ ਵਾਸਤੇ ਸਰਕਾਰ ਖੁਦ ਕੋਰਟ ਦੇ ਵਿੱਚ ਚੱਲ ਜਾਏ ਕਿ ਕੇਸ ਖਤਮ ਕਰ ਦਿਓ। ਤਾਂ ਤੁਸੀਂ ਇਸ ਤਰ੍ਹਾਂ ਠੀਕ ਆ, ਤੁਹਾਡੀ ਗੱਲ ਅਸੀਂ ਠੀਕ ਨੂੰ ਠੀਕ ਵੀ ਕਹਿ ਦਿੰਦੇ ਆ ਕਿ ਹਾਂ ਭਾਈ ਪਬਲਿਕ ਪ੍ਰਾਪਰਟੀ ਦਾ ਡੈਮੇਜ ਜਿਹੜਾ ਆ ਉਹ ਸਾਡਾ ਹੀ ਡੈਮੇਜ ਆ, ਉਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ, ਅਸੀਂ ਸਮਝਦੇ ਉਸ ਚੀਜ਼ ਨੂੰ। ਪਰ ਤੁਸੀਂ ਪੈਮਾਨਾ ਤੇ ਘੱਟੋ ਘੱਟ ਦੋਗਲਾ ਨਾ ਰੱਖੋ। ਦੂਸਰੇ ਪਾਸੇ ਵੀ ਤੁਹਾਨੂੰ ਬੋਲਣਾ ਚਾਹੀਦਾ। ਖੈਰ
ਅੱਜ ਜੇ ਆਪਾਂ ਦੂਸਰੀਆਂ ਆਪਰੇਸ਼ਨ ਤੇ ਜਿਹੜੀ ਟਾਸਕੋਰੀ ਕਰ ਲਈਏ ਜੀ ਠੀਕ ਰਹੀਆਂ। 26 ਜਨਵਰੀ ਨੂੰ ਤਿਰੰਗਾ ਲਾ ਕੇ 1 ਲੱਖ ਟਰੈਕਟਰਾਂ ਨਾਲ ਦਿੱਲੀ ਵਿੱਚ ਦਾਖਲ ਹੋਵਾਂਗੇ। ਇਹ ਕੈਪ ਸਾਹਿਬ ਦਾ ਵੀ ਬਿਆਨ ਆਇਆ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸਰਕਾਰ ਨਾਲ ਜਿਹੜੀ ਮੀਟਿੰਗ ਹੋਣੀ ਹੈ ਬਲਕਿ ਉਹਦਾ ਬਾਈਕਾਟ ਕਰ ਦਿੱਤਾ ਗਿਆ। ਫਿਰ ਇਸ ਤੋਂ ਇਲਾਵਾ ਖਬਰ ਆਈ ਹੈ ਕਿ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਕੈਪਟਨ ਸਰਕਾਰ ਜਿਹੜੀ ਉਹ ਕੈਬਨਿਟ ਦੀ ਮੀਟਿੰਗ ਬੁਲਾ ਰਹੀ ਹੈ। ਵੱਡੇ ਫੈਸਲੇ ਹੋਣਗੇ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਪਿਛਲਾ ਕਾਰਜਕਾਲ ਸੀਗਾ ਜਾਨੀ ਅਕਾਲੀ ਭਾਜਪਾ ਸਰਕਾਰ ਦਾ, ਉਹਦੇ ਵਿੱਚ ਜਿੰਨੇ ਮੁਕੱਦਮੇ ਦਰਜ ਹੋਏ ਸੀ ਕਿਸਾਨਾਂ ਤੇ ਉਹ ਰੱਦ ਕੀਤੇ ਜਾ ਸਕਦੇ। ਇਸ ਤੋਂ ਇਲਾਵਾ ਮਾਨਾਵਾਲ ਦੇ ਵਿੱਚ ਇੱਕ ਅਮਰੀਕ ਸਿੰਘ ਨਾਂ ਦੇ ਬਜ਼ੁਰਗ ਦੀ ਕਿਸਾਨ ਅੰਦੋਲਨ ਦੇ ਦਰਮਿਆਨ ਮੌਤ ਹੋਈ ਆ। ਬੁਢਲਾਡਾ ਦੇ ਇੱਕ ਬਜ਼ੁਰਗ ਦੀ ਮੌਤ ਜਿਹੜੀ ਆ ਉਹ ਮੇਰੇ ਖਿਆਲ ਦੇ ਨਾਲ ਦਿੱਲੀ ਬਾਰਡਰ ਤੇ ਹੋਈ ਆ, ਠੰਡ ਲੱਗਣ ਕਾਰਨ ਮੌਤ ਹੋਈ ਆ। ਇੱਧਰ ਹੁਸ਼ਿਆਰਪੁਰ ਜ਼ਿਲ੍ਹਾ ਦਿਹਾਤੀ ਮੰਡਲ ਦੇ ਪ੍ਰਧਾਨ ਸੰਤੋਖ ਸਿੰਘ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਇੱਕ ਤਕੜਾ ਝਟਕਾ ਦਿੱਤਾ ਗਿਆ। ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਇਹ ਕਹਿ ਕੇ ਕਿ ਤਿੰਨੇ ਕਾਨੂੰਨ ਜਿਹੜੇ ਆ ਉਹ ਵਾਪਸ ਲਓ। ਸਲਾਹ ਕਰਕੇ ਆਪਸ ਦੇ ਵਿੱਚ ਇਹ ਕਿਸਾਨ ਮਾਰੂ ਆ। ਇਹ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇੱਕ ਕਾਫੀ ਵੱਡਾ ਐਲਾਨ ਕੀਤਾ, ਸਿੰਘੂ ਬਾਰਡਰ ਤੇ ਮੁਫਤ ਵਾਈਫਾਈ ਸੇਵਾ ਜਿਹੜੀ ਉਹ ਕਿਸਾਨਾਂ ਨੂੰ ਦੇਣ ਜਾ ਰਹੀ ਹੈ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਕਿਸਾਨੀ ਘੋਲ ਦੇ ਵਿੱਚ ਕੇਂਦਰ ਦੇ ਨਾਲ ਗੱਲਬਾਤ ਨੂੰ ਲੈ ਕੇ ਕਿਸਾਨਾਂ ਨੇ ਬਦਲਿਆ ਆਪਣਾ ਸਕੈਜੂਲ। ਹਾਂਜੀ ਦੇਖੋ, ਭਲਕੇ ਮੀਟਿੰਗ ਦੀ ਆਪਾਂ ਗੱਲ ਥੋੜ੍ਹੀ ਜਿਹੀ ਕੀਤੀ ਆ ਉਡਵੀਂ ਜੀ, ਤੇ ਉਹਦੇ ਵਿੱਚ ਕੀ ਆ ਕੇ ਇੱਕ ਸ਼ਡਿਊਲ ਥੋੜ੍ਹਾ ਜਿਹਾ ਇਹਨਾਂ ਨੇ ਚੇਂਜ ਕੀਤਾ। ਦਰਅਸਲ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਟਰੈਕਟਰ ਮਾਰਚ ਕਰਾਂਗੇ, ਤਾਂ ਹੁਣ ਉਹ ਥੋੜ੍ਹਾ ਜਿਹਾ ਪ੍ਰੋਗਰਾਮ ਇਹਨਾਂ ਨੇ ਅਗਾਂਹ ਪਿਛਾਂਹ ਕਰ ਲਿਆ। ਮਤਲਬ ਕਿ ਟਰੈਕਟਰ ਮਾਰਚ ਹੈ ਜਿਹੜਾ ਉਹ ਵੀਰਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ, ਕਿਉਂਕਿ ਬੁੱਧਵਾਰ ਵਿਚਾਲੇ ਮੀਟਿੰਗ ਆ ਗਈ ਨਾ, ਤਾਂ ਉਹ ਹਿਸਾਬ ਕਿਤਾਬ ਲਾ ਲੈਣਗੇ ਕਿ ਜ਼ਰੂਰਤ ਪੈਂਦੀ ਹੈ ਜਾਂ ਨਹੀਂ ਪੈਂਦੀ। ਵੈਸੇ ਤੇ ਦੇਖੋ ਹਰਜੀਤ ਗਰੇਵਾਲ ਵੀ ਅੱਜ ਕਹਿ ਗਿਆ, ਕਹਿੰਦਾ ਕਿ ਬੜੀ ਉਮੀਦ ਆ ਕਿ ਭਲਕੇ ਹੱਲ ਨਿਕਲ ਆਊਗਾ। ਜੈਨੀ ਸਾਹਿਬ ਵੀ ਕਹਿ ਰਹੇ ਆ, ਮੈਨੂੰ ਹੁਣ ਹਾਲਾਂਕਿ ਪੁਸ਼ਟੀ ਨਹੀਂ ਹੋਈ ਕਿਸੇ ਪਾਸਿਓਂ, ਥੋੜ੍ਹੀ ਜਿਹੀ ਉੜਦੀ ਖਬਰ ਇਹ ਵੀ ਮਿਲੀ ਆ ਕਿ ਅੱਜ ਅਮਿਤ ਸ਼ਾਹ ਵੀ ਅਨਅਫੀਸ਼ਲੀ ਇੱਕ ਮੀਟਿੰਗ ਕਰ ਰਿਹਾ ਹੈ, ਜਿਹਦੇ ਵਿੱਚ ਨਿਰਮਲਾ ਸੀਤਾਰਮਨ ਵੀ ਆ, ਜਿਹਦੇ ਵਿੱਚ ਤੋਮਰ ਸਾਹਿਬ ਵੀ ਆ। ਮਤਲਬ ਕਿ ਵਿੱਤ ਮੰਤਰੀ ਨੂੰ ਵੀ ਬਿਠਾਇਆ ਗਿਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਨਾ। ਦੇਖੋ, ਜੇ ਹੁਣ ਮੰਨ ਲਓ ਕੋਈ ਫਾਇਦਾ ਦਿੱਤਾ ਜਾਂਦਾ ਕਿਸਾਨਾਂ ਨੂੰ, ਆਰਥਿਕ ਫਾਇਦਾ, ਚਾਹੇ ਉਹ MSP ਦੇ ਰੂਪ ਦੇ ਵਿੱਚ ਹੈ ਚਾਹੇ ਕੋਈ ਅਦਰ, ਤਾਂ ਉਹਦੇ ਵਿੱਚ ਕੀ ਆ ਕਿ ਇੱਕ ਵੱਡਾ ਰੋਲ ਤਾਂ ਫਾਈਨੈਂਸ ਦਾ ਹੀ ਰਹਿਣਾ ਹੈ ਨਾ। ਤਾਂ ਫਾਈਨੈਂਸ ਮਿਨਿਸਟਰ ਦਾ ਬੈਠਣਾ ਕੁਛ ਸ਼ੁਭ ਸੰਕੇਤ ਦਿੰਦਾ। ਹਾਲਾਂਕਿ ਇਸ ਗੱਲ ਲਈ ਬਹੁਤ ਘੱਟ ਲੋਕ ਆਸਵੰਦ ਹੋਣਗੇ ਕਿ ਕੱਲ੍ਹ ਹੀ ਮਾਮਲਾ ਨਿਬੜ ਜਾਊਗਾ। ਹੋ ਸਕਦਾ ਕੋਈ ਇੱਕ ਅੱਧੀ ਹੋਰ ਮੀਟਿੰਗ ਕਰਨੀ ਪੈ ਜੇ, ਪਰ ਇੱਕ ਸੰਕੇਤ ਜ਼ਰੂਰ ਪੋਜ਼ਿਟਿਵ ਗਿਆ, ਇੱਕ ਸੰਕੇਤ ਜ਼ਰੂਰ ਸਕਾਰਾਤਮਕ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਹੱਲ ਜਿਹੜਾ ਉਹ ਨਿਕਲ ਆਵੇ। ਤਾਂ ਦੇਖਦੇ ਹਾਂ ਕੱਲ੍ਹ ਨੂੰ ਕੀ ਬਣਦਾ। ਕਿਸਾਨ ਜਥੇਬੰਦੀਆਂ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਮੀਟਿੰਗ ਵੀ ਕਰਨਗੀਆਂ, ਆਪਣੀ ਰਣਨੀਤੀ ਜਿਹੜੀ ਹੈ ਉਹ ਕੱਢ ਲੈਣਗੀਆਂ। ਵੈਸੇ ਤੇ ਏਜੰਡਾ ਇਹਨਾਂ ਨੇ ਸੈੱਟ ਕਰਕੇ ਕਰ ਹੀ ਦਿੱਤਾ ਕਿ ਆ ਦੇਖੋ ਜੀ, ਆ ਸਾਡੇ 4 ਨੁਕਤੇ ਆ, ਇਹਨਾਂ 4 ਨੁਕਤਿਆਂ ਤੇ ਤੁਸੀਂ ਦੱਸੋ ਹੁਣ ਕੀ ਕਰਨਾ ਹੈ। ਤਾਂ ਉਹ ਬਹੁਤ ਹੱਦ ਤੱਕ ਮੇਰੇ ਖਿਆਲ ਦੇ ਨਾਲ MSP ਤੇ ਹੀ ਗਰਾਰੀ ਉਡਾਉਣਗੇ, ਕਿਉਂਕਿ ਮੈਂ ਕਿ ਵਾਰ-ਵਾਰ ਵੈਸੇ ਕਹਿ ਰਿਹਾ ਕਿ ਮਸਲਾ MSP ਔਰ ਕਾਨੂੰਨ ਰੱਦ ਕਰਨ ਨੂੰ ਲੈ ਕੇ ਆ। ਪਰਾਲੀ ਵਾਲਾ ਮਸਲਾ ਜਾਂ ਬਿਜਲੀ ਸੋਧ ਬਿੱਲ ਹੈ ਜਿਹੜਾ, ਕੋਈ ਬਹੁਤੀਆਂ ਵੱਡੀਆਂ ਗੱਲਾਂ ਨਹੀਂ ਹੈਗੀਆਂ। ਜਦੋਂ ਮਾਮਲਾ ਨਿਬੇੜੇ ਵੱਲ ਹੋਇਆ, ਉਹ ਤੇ ਜਿਵੇਂ ਕਹਿ ਲਈਏ ਨਾ ਰੂੰਗੇ ਝੂੰਗੇ 'ਚ ਨਿਬੜਨ ਵਾਲੀਆਂ ਗੱਲਾਂ ਨੇ। ਤਾਂ ਮੇਨ ਗੱਲ ਜਿਹੜੀ ਆ, ਮੇਨ ਡੀਲ ਜਿਹੜੀ ਹੋਣੀ ਆ ਆਪਸ ਦੇ ਵਿੱਚ ਰਜ਼ਾਮੰਦਗੀ ਹੋਣੀ ਹੈ, ਉਹ ਇਹਨਾਂ 2 ਨੁਕਤਿਆਂ ਨੂੰ ਲੈ ਕੇ ਹੋਣੀ ਹੈ। ਤੇ ਇਹਨਾਂ 2 ਨੁਕਤਿਆਂ ਤੇ ਜੇ ਕੋਈ ਸਹਿਮਤੀ ਬਣ ਜਾਂਦੀ ਹੈ ਜਾਂ ਕੋਈ ਇਹਨਾਂ ਦਾ ਅਲਟਰਨੇਟਿਵ ਮਿਲ ਜਾਂਦਾ, ਕੋਈ ਹੋਰ ਮਸਲਾ ਹੱਲ ਕਿਸੇ ਤਰੀਕੇ ਨਾਲ ਕਰ ਲਿਆ ਜਾਂਦਾ, ਤਾਂ ਦੇਖਦੇ ਹਾਂ। ਪਰ ਮੈਨੂੰ ਲੱਗਦਾ ਕਿ ਸਰਕਾਰ MSP ਤੇ ਜ਼ਿਆਦਾ ਅੜੇਗੀ ਕਿ MSP ਜਿਹੜੀ ਹੈ ਉਹ ਤੁਹਾਨੂੰ ਅਸੀਂ ਮਤਲਬ ਕਿ ਕਾਨੂੰਨੀ ਰੂਪ ਦੇਣ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਜੇ ਵਿਸ਼ਵਾਸ ਦਿਵਾ ਸਕਦੇ ਤਾਂ ਉਹ ਦੱਸੋ। ਤਾਂ ਉਹ ਕਿਹੜਾ ਰਸਤਾ ਹੋਏਗਾ ਉਹ ਸਾਨੂੰ ਤੇ ਸੁੱਝ ਨਹੀਂ ਰਿਹਾ, ਪਰ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਜਥੇਬੰਦੀਆਂ ਕੋਈ ਦੂਸਰਾ ਫਾਰਮੂਲਾ ਵੀ ਕੱਢ ਲੈਣ। ਪਰ ਮੈਨੂੰ ਲੱਗਦਾ ਹੈ ਕਿ ਇਸ ਮਾਮਲੇ 'ਤੇ ਹੀ ਕੇਸ ਜਿਹੜਾ ਫਸੇਗਾ, ਕਿਉਂਕਿ ਸਰਕਾਰ ਜਿਹੜੀ ਉਹ ਸਾਫ਼ ਕਰ ਚੁੱਕੀ ਆ ਕਿ MSP ਨੂੰ ਅਸੀਂ ਕਾਨੂੰਨੀ ਰੂਪ ਨਹੀਂ ਦੇ ਸਕਦੇ। ਜੀ ਜੀ ਅਗਲੀ ਗੱਲ ਕਰਦੇ ਜਾਈਏ, ਹੁਣ ਬਿਹਾਰ ਦੇ ਕਿਸਾਨਾਂ ਨੇ ਉਡਾਏ ਹੋਸ਼, ਹਜ਼ਾਰਾਂ ਕਿਸਾਨਾਂ ਵੱਲੋਂ ਰਾਜ ਭਵਨ ਵੱਲ ਕੂਚ। ਹਾਂਜੀ ਦੇਖੋ, ਇਹ ਰਾਜ ਭਵਨ ਵੱਲ ਕੂਚ ਕੀਤਾ ਗਿਆ ਸੱਦਾ, ਕਿਉਂਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਦੇਈ ਜਾ ਰਹੀਆਂ ਸੀ, ਲਗਾਤਾਰ ਪ੍ਰੋਗਰਾਮ ਦਿੱਤਾ ਜਾ ਰਿਹਾ ਸੀਗਾ। ਅਸਲ ਦੇ ਵਿੱਚ ਕੀ ਆ ਕਿ ਰੂਨੀ ਸਾਹਿਬ ਵੀ ਗਏ ਸੀਗੇ ਥੋੜੇ ਦਿਨ ਪਹਿਲਾਂ ਬਿਹਾਰ ਦੇ ਵਿੱਚ। ਇਸ ਤੋਂ ਇਲਾਵਾ ਅੰਦਰ ਖਾਤੇ ਮੈਂ ਸ਼ਾਇਦ ਕੱਲ੍ਹ ਵੀ ਗੱਲ ਕੀਤੀ ਸੀਗੀ ਕਿ ਕਿਸਾਨ ਜਥੇਬੰਦੀਆਂ ਜਿਹੜੀਆਂ ਨਾ ਉਹ ਲਾਮਬੰਦੀ ਕਰ ਰਹੀਆਂ ਨੇ। ਤਾਂ ਲਾਮਬੰਦੀ ਤੋਂ ਭਾਵ ਕੀ ਹੁੰਦਾ ਹੈ ਕਿ
ਵੱਖ-ਵੱਖ ਥਾਵਾਂ ਤੇ ਪ੍ਰੋਗਰਾਮ ਦਿੱਤੇ ਜਾਣ, ਲੋਕ ਸੜਕਾਂ ਤੇ ਉਤਰਨ, ਤਾਂ ਉਹਦੇ ਨਾਲ ਕੀ ਆ ਕਿ ਜਿਹੜਾ ਸੰਘਰਸ਼ ਹੁੰਦਾ ਚਲੰਤ ਤੌਰ ਤੇ ਜੋ ਚੱਲ ਰਿਹਾ ਹੁੰਦਾ ਹੈ, ਉਹਦੀ ਤਾਕਤ ਵੱਧ ਜਾਂਦੀ ਆ, ਉਹਦੀ ਵਿਆਪਕਤਾ ਹੀ ਤਾਕਤ ਹੁੰਦੀ ਆ। ਤਾਂ ਹੁਣ ਇਹਨਾਂ ਦਾ ਟਾਰਗੇਟ ਸ਼ਾਇਦ ਇਹੀ ਹੈ ਕਿ ਤਕਰੀਬਨ ਅਸੀਂ 500 ਸ਼ਹਿਰਾਂ ਤੱਕ ਇਹਨੂੰ ਲੈ ਕੇ ਜਾਈਏ, ਇਸ ਕੋਲ ਨੂੰ, ਜੇ ਲੰਬਾ ਜਾਂਦਾ ਤਾਂ, ਔਰ ਉਹਦੇ ਵਿੱਚ ਅਸੀਂ 15 ਸਟੇਟਾਂ ਮਿਨੀਮਮ ਕਵਰ ਕਰੀਏ। ਅਸਲ ਦੇ ਵਿੱਚ ਇਹ ਕੋਈ ਓਫੀਸ਼ੀਅਲੀ ਪ੍ਰੋਗਰਾਮ ਨਹੀਂ ਹੁੰਦੇ, ਇਹ ਮਾੜਾ ਜਿਹਾ ਗੌਰ ਕਰ ਲਿਓ, ਨੋਟ ਕਰ ਲਿਓ ਕਿ ਓਫੀਸ਼ੀਅਲੀ ਪ੍ਰੋਗਰਾਮ ਨਹੀਂ ਹੁੰਦੇ। ਇਸ ਤਰ੍ਹਾਂ ਦੀਆਂ ਰਣਨੀਤੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਉਹ ਪਰਦੇ ਦੇ ਪਿੱਛੇ ਹੁੰਦੀਆਂ, ਥਿੰਕ ਟੈਂਕ ਆਪ ਦੇ ਟੇਬਲ ਤੇ ਹੀ ਉਲੀਕਦਾ ਗਾ, ਫਿਰ ਉਹਨਾਂ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਆ। ਪਰ ਉਹ ਚੀਜ਼ਾਂ ਕਈ ਵਾਰ ਆ ਜਾਂਦੀਆਂ ਨੇ ਬਾਹਰ, ਕਈ ਵਾਰ ਜੋ ਸੰਕੇਤ ਹੁੰਦੇ ਉਹਦੇ ਤੋਂ ਅੰਦਾਜ਼ਾ ਲੱਗ ਜਾਂਦਾ ਕਿ ਕਿਸ ਤਰ੍ਹਾਂ ਦੀ ਹਿਕਮਤ ਅਮਲੀ ਹੈ, ਕਿਸ ਤਰ੍ਹਾਂ ਦੀ ਰਣਨੀਤੀ ਹੈ। ਤਾਂ ਰਣਨੀਤੀ ਹੁਣ ਇਹੋ ਹੀ ਜਾਪਦੀ ਆ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਅੰਡਰ ਪ੍ਰੈਸ਼ਰ ਕੀਤਾ ਜਾਵੇ, ਪ੍ਰੈਸ਼ਰਾਈਜ਼ ਕਰਕੇ ਇਹਨਾਂ 'ਤੇ ਥੋੜ੍ਹਾ ਜਿਹਾ ਜਦੋਂ ਦਬਾਅ ਪਏਗਾ ਤਾਂ ਅਕਲ ਵਿੱਚ ਟਿਕਾਣੇ ਸ਼ਾਇਦ ਆ ਜਾਵੇ ਕਿ ਗੱਲਬਾਤ ਸੁਣ ਲੈ। ਤਾਂ ਬਿਹਾਰ ਦੇ ਵਿੱਚ ਇਹਨਾਂ ਜਥੇਬੰਦੀਆਂ, ਯਾਨੀ ਸੰਯੁਕਤ ਮੋਰਚਾ ਜੇ ਕਹਿ ਲਈਏ, ਤਾਂ ਇਹਨਾਂ ਜਥੇਬੰਦੀਆਂ ਦੇ ਸੱਦੇ 'ਤੇ ਹੀ ਪ੍ਰੋਗਰਾਮ ਉਲੀਕਿਆ ਗਿਆ ਸੀਗਾ। ਜਦੋਂ ਇਹ ਰਾਜ ਭਵਨ ਵੱਲ ਕੂਚ ਕਰ ਰਹੇ ਸੀਗੇ ਕਿਸਾਨ, ਤਾਂ ਇਹਨਾਂ ਨੂੰ ਰੋਕਿਆ ਗਿਆ ਬੈਰੀਕੇਡਿੰਗ ਕਰਕੇ, ਔਰ ਉਸ ਤੋਂ ਬਾਅਦ ਜਦੋਂ ਇਹਨਾਂ ਕਿਸਾਨਾਂ ਨੇ ਧੱਕਾ ਕਰਕੇ ਅੱਗੇ ਵਧਣ ਦਾ ਯਤਨ ਕੀਤਾ ਤਾਂ ਉੱਥੇ ਫਿਰ ਬਹੁਤ ਬਰੂਟਲੀ ਇਹਨਾਂ 'ਤੇ ਇੱਕ ਲਾਠੀ ਚਾਰਜ ਵੀ ਹੋਇਆ। ਔਰ ਉਹਦੇ ਵਿੱਚ ਜੇ ਤਸਵੀਰਾਂ ਤੁਸੀਂ ਦੇਖੋਗੇ ਗੂਗਲ ਤੋਂ, ਤੁਹਾਨੂੰ ਸ਼ਾਇਦ ਤਸਵੀਰਾਂ ਮਿਲ ਜਾਣਗੀਆਂ। ਅੱਜ ਹੀ ਜਿਹੜਾ ਲਾਠੀ ਚਾਰਜ ਹੋਇਆ ਪਟਨਾ ਦੇ ਵਿੱਚ, ਤਾਂ ਉਹਦੇ 'ਚ ਕਿਸਾਨ ਬਹੁਤ ਬੁਰੀ ਤਰ੍ਹਾਂ, ਗਰੀਬੜੇ ਜਿਹੇ ਕਿਸਾਨ, ਮਲੂਖੜੇ ਜਿਹੇ ਕਿਸਾਨ ਆ ਜਿਹੜੇ, ਬਹੁਤ ਬੁਰੀ ਤਰ੍ਹਾਂ ਕੁੱਟੀ ਗਏ ਆ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਇੱਕ ਤਸਵੀਰ ਤੇ ਐਸੀ ਆ ਕਿ ਇੱਕ ਕੁੜੀ ਪਿੱਛੋਂ ਹੈ, ਪੁਲਿਸ ਦਾ ਡੰਡਾ ਫੜ ਰਹੀ ਹੈ, ਮਤਲਬ ਕਿ ਉਹ ਡੰਡਾ ਮਾਰ ਰਿਹਾ, ਉਲਾਰ ਰਿਹਾ, ਉਹ ਮੋਢੇ ਤੋਂ ਪਿੱਛੋਂ, ਤੇ ਉਹ ਕੁੜੀ ਨੇ ਫੜਿਆ ਹੋਇਆ ਕੱਥ ਦੇ ਨਾਲ, ਤੇ ਉਹ ਅੱਗੇ ਮੁੰਡਾ ਜਿਹੜਾ ਉਹ ਆਪਣਾ ਬਚਾਅ ਕਰ ਰਿਹਾ। ਤਾਂ ਉਹ ਤਸਵੀਰ ਆਪਣੇ ਆਪ ਦੇ ਵਿੱਚ ਬਹੁਤ ਕੁਛ ਕਹਿ ਰਹੀ ਹੈ। ਇਸ ਚੀਜ਼ ਨੂੰ ਤੁਸੀਂ ਦੇਖੋ, ਮੈਂ ਅੱਗੇ ਵੀ ਕਹਿ ਕੇ ਆਇਆ ਕਿ ਜੇ ਹੁਣ ਤੁਸੀਂ ਇਸ ਚੀਜ਼ ਨੂੰ ਦੇਖੋਗੇ, ਠੀਕ ਹੈ, ਭਾਰਤੀ ਜਨਤਾ ਪਾਰਟੀ ਇੱਥੇ ਰੋਣਾ ਰੋਂਦੀ ਰਹੀ ਹੈ ਕਿ ਸਾਡਾ ਜੀ ਡੈਮੋਕ੍ਰੇਟਿਕ ਹੱਕ ਆ ਕਿ ਅਸੀਂ ਸਮਾਗਮ ਕਰਾਂਗੇ, ਤਾਂ ਅਸੀਂ ਵੀ ਕਹਿੰਦੇ ਕਿ ਕਰੋ ਯਾਰ, ਪਰ ਦੂਸਰੇ ਦਾ ਵੀ ਹੱਕ ਆ ਵਿਰੋਧ ਕਰਨ ਦਾ। ਉਹ ਵੀ ਆਪਣੀ ਮਰਿਆਦਾ ਦੇ ਵਿੱਚ ਰਹਿ ਕੇ ਡੈਮੋਕ੍ਰੇਟਿਕ ਆਪਣੇ ਜੋ ਅਧਿਕਾਰ ਆ ਉਹਨਾਂ ਦੀ ਵਰਤੋਂ ਕਰਦਿਆਂ ਜੇ ਉਹ ਵਿਰੋਧ ਕਰਦੇ ਤਾਂ ਉਹਨੂੰ ਵੀ ਤੁਸੀਂ ਫੇਸ ਕਰੋ, ਕਿਉਂਕਿ ਤੁਸੀਂ ਨੀਤੀਆਂ ਲੈਂਦੀਆਂ, ਤੁਸੀਂ ਸਰਕਾਰ ਦੇ ਵਿੱਚੋਂ। ਸੁਖਬੀਰ ਸਿੰਘ ਬਾਦਲ ਦਾ ਵਿਰੋਧ ਤੇ ਹੁਣ ਤੱਕ ਹੋ ਰਿਹਾ ਵਾ, ਤੇ ਕਰੀ ਜਾਂਦੇ ਆ ਨਾ ਲੋਕ, ਤਾਂ ਤੁਸੀਂ ਹਾਲੇ ਵਿਰੋਧ ਤੋਂ ਬਚੇ ਰਹੇ ਹੋ, ਉਸ ਰਾਜ ਦੇ ਵਿੱਚ ਵੀ ਬਚੇ ਰਹੇ ਹੋ, ਇਸ ਰਾਜ ਦੇ ਵਿੱਚ ਵੀ ਬਚੇ ਰਹੇ ਹੋ, ਮੋਦੀ ਦੇ ਰਾਜ ਦੇ ਵਿੱਚ ਕੋਈ ਚੱਕਰ ਨਹੀਂ ਹੈ। ਹੁਣ ਚੱਲ ਲਓਗੇ ਤਾਂ ਕੋਈ ਵੱਡੀ ਗੱਲ ਨਹੀਂ ਹੈ, ਪਰ ਉਹਦੇ ਵਿੱਚ ਸਹੀ ਰੋਲ ਅਦਾ ਕਰੋਗੇ ਤਾਂ ਕਿਸਾਨ ਤੁਹਾਨੂੰ ਇਹ ਵੀ ਸ਼ਾਇਦ ਰਾਇਤ ਦੇ ਦੇਣਗੇ। ਤਾਂ ਘੱਟੋ ਘੱਟ ਤੁਸੀਂ ਸਹੀ ਰੋਲ ਆਪਣਾ ਪੋਜ਼ੀਟਿਵਲੀ ਰੋਲ ਤੁਸੀਂ ਅਦਾ ਕਰ ਜਾਓ ਨਾ, ਤਾਂ ਬਹੁਤ ਹੱਦ ਤੱਕ, ਕਿਉਂਕਿ ਤੁਸੀਂ ਵੀ ਤਾਂ ਪੰਜਾਬੀ ਹੋ। ਪਰ ਰੌਲਾ ਇਹੀ ਹੈ ਨਾ ਕਿ ਜਦ ਤੁਸੀਂ ਦੋਗਲੀ ਗੱਲ ਕਰਦੇ ਹੋ, ਹੁਣ ਉਦਾਹਰਨ ਦੇ ਤੌਰ ਤੇ ਮੰਦਸੌਰ ਦੇ ਵਿੱਚ ਕਿਸਾਨ ਮਰ ਜਾਂਦੇ ਆ ਪੁਲਿਸ ਦੇ ਹੱਥੋਂ, ਔਰ ਸਾਫ਼ ਆਪਾਂ ਦੇਖਿਆ ਸੀਗਾ ਕਿ ਕਿਹਨਾਂ ਹਾਲਤਾਂ ਦੇ ਵਿੱਚ ਉਹ ਕਿਸਾਨ ਜਿਹੜੇ ਗੋਲੀ ਦਾ ਸ਼ਿਕਾਰ ਬਣਾਏ ਗਏ ਸੀਗੇ। ਉਹਨਾਂ ਦੀ ਗੱਲ ਫਿਰ ਕੀ ਕਰੋਗੇ ਤੁਸੀਂ? ਕਿ ਉਹਨੂੰ ਵੀ ਕਹੋਗੇ ਤੁਸੀਂ ਕਿ ਉਹ ਵੀ ਤਾਂ ਵਿਚਾਰੇ ਡੈਮੋਕ੍ਰੇਟਿਕ ਹੱਕ ਦਾ ਹੀ ਇਸਤੇਮਾਲ ਕਰ ਰਹੇ ਸੀ, ਅੱਜ ਇਹ ਵੀ ਡੈਮੋਕ੍ਰੇਟਿਕ ਹੱਕ ਦਾ ਹੀ ਇਸਤੇਮਾਲ ਕਰ ਰਹੇ। ਕੀ ਰਾਜ ਭਵਨ ਦੇ ਵਿੱਚ ਜਾ ਕੇ ਦੱਸੋ ਕਿਸਾਨਾਂ ਨੇ ਉੱਥੇ ਤੂਤ ਬੀਜ ਲੈਣੇ ਸੀਗੇ, ਕਿ ਉੱਥੇ ਭਿੰਡੀਆਂ ਤੋਰੀਆਂ ਲਾ ਲੈਣੀਆਂ ਸੀਗੀਆਂ ਇਹਨਾਂ ਨੇ? ਉੱਥੇ ਵੱਧ ਤੋਂ ਵੱਧ ਕੋਈ ਆ ਜਾਂਦਾ, ਕੋਈ ਵਫਦ ਆ ਜਾਂਦਾ ਬਾਹਰ, ਉਹਨਾਂ ਦਾ ਮੈਮੋਰੈਂਡਮ ਫੜ ਲੈਂਦਾ, ਇਹਦੇ ਨਾਲ ਉਹਨਾਂ ਦੀਆਂ ਵੀ ਅੱਖਾਂ ਠੰਡੀਆਂ ਹੋ ਜਾਂਦੀਆਂ। ਕਿੱਡੀ ਕੁ ਗੱਲ ਆ, ਰਾਜ ਭਵਨ ਇਹਨੇ ਨਾਲ ਕਿਸਾਨ ਸ਼ਾਇਦ ਵਿਚਾਰੇ ਦੇਖ ਹੀ ਆਉਂਦੇ। ਪਰ ਮੇਰੇ ਖਿਆਲ ਦੇ ਨਾਲ ਗੱਲ ਸ਼ਾਇਦ ਹੀ ਨਹੀਂ, ਗੱਲ ਹੁਣ ਪੈ ਗਈ ਆ। ਤੇ ਠੀਕ ਹੈ, ਲਾਠੀਚਾਰਜ ਹੋਇਆ ਕਿਸਾਨਾਂ ਤੇ, ਮੰਦੀ ਗੱਲ ਆ, ਮਾੜੀ ਗੱਲ ਆ। ਤੇ ਇਸ ਤਰ੍ਹਾਂ ਦੀ ਸਪਰੈਸਿੰਗ ਤਾਂ ਆਪਾਂ ਦੇਖ ਹੀ ਰਹੇ ਹਾਂ। ਉੱਤਰਾਖੰਡ ਦੇ ਵਿੱਚੋਂ ਜਿਹੜੇ ਆਏ ਸੀਗੇ ਜਿਨ੍ਹਾਂ ਨੇ ਬੈਰੀਕੇਡਿੰਗ ਤੋੜੀ ਸੀ, ਉਹ ਤੁਸੀਂ ਵੀਡੀਓ ਵੀ ਸ਼ਾਇਦ ਦੇਖੀ ਹੋਣੀ ਆ, ਜੌਨ ਡੀਅਰ ਟਰੈਕਟਰ ਵਾਲੇ, ਉਹਨਾਂ ਤੇ ਵੀ 1000 ਬੰਦੇ ਤੇ ਇਹਨਾਂ ਨੇ ਪਰਚਾ ਦਰਜ ਕਰ ਦਿੱਤਾ। ਹਰਿਆਣੇ ਦਾ ਹਾਲ ਮੈਂ ਤੁਹਾਨੂੰ ਦੱਸਿਆ ਸੀਗਾ, ਉੱਥੇ ਤੇ ਇਸ ਤਰ੍ਹਾਂ ਦਾ ਹਾਲ ਚੱਲਦਾ ਪਿਆ ਕਿ ਕੁਰੂਕਸ਼ੇਤਰ ਦੇ ਵਿੱਚ ਜਦੋਂ ਇਹਨਾਂ SYL ਦਾ ਪੰਗਾ ਛੇੜਿਆ ਸੀਗਾ ਨਾ, ਇੱਕ ਦਿਨ ਤੇ ਦੌੜ ਗਏ ਸੀ ਆਪਦੇ ਤੱਪੜ ਤੁੱਪੜ ਛੱਡ ਕੇ ਮਟਰ ਪਨੀਰ ਪਤਲੀ ਗਲੀ ਚੋਂ ਨਿਕਲ ਗਏ ਸੀਗੇ। ਤਾਂ ਉਸ ਤੋਂ ਅਗਲੇ ਦਿਨ ਇਹਨਾਂ ਨੇ ਭੁੱਖ ਹੜਤਾਲ ਰੱਖੀ ਸੀਗੀ। ਤਾਂ ਭੁੱਖ ਹੜਤਾਲ ਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਬਹਿਣਾ ਸੀ ਉਸ ਤੋਂ ਠੀਕ ਪਹਿਲਾਂ ਕਿਤੇ ਢਾਬੇ ਤੇ ਬਹਿ ਕੇ ਚੰਗਾ ਰੱਜਦੇ ਪਏ ਸੀ, ਭੁੱਖਾਂ ਕੱਢਦੇ ਪਏ ਸੀ, ਪੂਰੀਆਂ ਪਾੜੀਆਂ ਖਾਂਦੇ ਪਏ। ਤੇ ਕਿਸੇ ਪੱਤਰਕਾਰ ਨੇ ਰਿਕਾਰਡ ਕਰ ਲਿਆ, ਤੇ ਜਦ ਉਹਨੇ ਪਾ ਦਿੱਤਾ ਤੇ ਚੱਕ ਕੇ ਇਹਨਾਂ ਨੇ ਉਸੇ ਪੱਤਰਕਾਰ ਤੇ ਪਰਚਾ ਦਰਜ ਕਰ ਦਿੱਤਾ। ਤੁਹਾਨੂੰ ਹੱਥ ਆ ਜਾਣਾ, ਕਹਿੰਦੇ ਜੀ ਇਸ ਪੱਤਰਕਾਰ ਨੇ 10 ਮਹੀਨੇ ਪਹਿਲਾਂ ਕੋਈ ਖਬਰ ਚਲਾਈ ਸੀ, ਉਹ ਖਬਰ ਗਲਤ ਸੀ। ਹਿਸਾਬ ਲਾ ਲਓ ਕਿ ਇਸ ਤਰ੍ਹਾਂ ਹੋ ਰਿਹਾ, ਸਪਰੈਸਿੰਗ ਇਸ ਤਰ੍ਹਾਂ ਵੀ ਕੀਤੀ ਜਾ ਰਹੀ ਹੈ ਇੰਡੀਆ ਦੇ ਵਿੱਚ।
ਤਾਂ ਜਦੋਂ ਤੁਸੀਂ ਇੱਥੇ, ਮੈਂ ਪੰਜਾਬੀ ਭਾਜਪਾ ਵਾਲਿਆਂ ਦੀ ਗੱਲ ਕਰਦਾ, ਦੂਜਿਆਂ ਦੇ ਨਾਲ ਸਾਨੂੰ ਕੋਈ ਗਿਲਾ ਨਹੀਂ ਹੈ, ਉੱਥੇ ਜੋ ਮਰਜ਼ੀ ਕਰੀ ਜਾਣ, ਜੋ ਮਰਜ਼ੀ ਆਖੀ ਜਾਣ, ਤਾਂ ਘੱਟੋ ਘੱਟ ਇਹਨਾਂ ਨੂੰ ਅੱਖਾਂ ਖੋਲ ਕੇ ਵੇਖਣਾ ਚਾਹੀਦਾ ਕਿ ਕੀ ਇਹਨਾਂ ਲੋਕਾਂ ਦੇ ਡੈਮੋਕ੍ਰੈਟਿਕ ਹੱਕ ਨਹੀਂ ਹੈਗੇ। ਤਾਂ ਤੁਸੀਂ ਜਦੋਂ ਆਪਣੇ ਹੱਕਾਂ ਦੀ ਗੱਲ ਕਰਦੇ ਹੋ, ਹਕੂਕਾਂ ਦੀ ਗੱਲ ਕਰਦੇ ਹੋ, ਤਾਂ ਦੂਸਰੇ ਦੇ ਹਕੂਕਾਂ ਦਾ ਵੀ ਸਤਿਕਾਰ ਕਰੋ ਨਾ, ਘੱਟੋ ਘੱਟ ਉਹਨਾਂ ਲਈ ਵੀ ਹਾਂ ਦਾ ਨਾਅਰਾ ਮਾਰੋ। ਤਾਂ ਸਪੈਸਿੰਗ ਜਿਹੜੀ ਹੈ ਉਹ ਆਪਣੇ ਪੰਜਾਬ ਦੇ ਵਿੱਚ ਤਾਂ ਨਹੀਂ ਹੋਈ, ਹਰਿਆਣੇ ਦੇ ਵਿੱਚ ਕੁਛ ਹੱਦ ਤੱਕ ਹੋਈ ਹੈ, ਪਰ ਜੇ ਆਪਾਂ ਦੇਖੀਏ ਦੂਸਰੇ ਪਾਸੇ ਦੂਸਰੇ ਰਾਜਾਂ ਦੇ ਵਿੱਚ ਜਿੱਥੇ ਭਾਜਪਾ ਦੀਆਂ ਸਰਕਾਰਾਂ, ਉੱਥੇ ਜਿੱਥੇ ਵੀ ਇਹ ਥੋੜ੍ਹਾ ਜਿਹਾ ਐਜੀਟੇਸ਼ਨ ਜਾਂ ਪ੍ਰੋਟੈਸਟ ਕਹਿ ਲਓ ਉੱਠਦਾ, ਉੱਥੇ ਉੱਥੇ ਹੀ ਬਹੁਤ ਵੱਡਾ ਦਮਨ ਚੱਕਰ ਹੈ ਜਿਹੜਾ ਉਹ ਇਸਤੇਮਾਲ ਕੀਤਾ ਜਾ ਰਿਹਾ ਹੈ। ਜੀ 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 ਬਿਲਕੁਲ। ਅਗਲੀ ਗੱਲ ਕਰੀਏ, ਰਵਨੀਤ ਬਿੱਟੂ ਵਿਰੁੱਧ 2 ਜਨਵਰੀ ਤੋਂ ਲੁਧਿਆਣੇ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰੇਗੀ ਭਾਜਪਾ। ਅੱਜ ਦੇਖੋ, ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਡੀਜੀਪੀ ਨੂੰ ਵੀ ਮਿਲੇ ਸਨ। ਅੱਜ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਦੇ ਦਿੱਤਾ। ਕਹਿੰਦੇ ਆ ਕਿ ਇੱਕ ਤਾਂ ਇਹ ਆ ਕਿ ਅਸੀਂ 2 ਜਨਵਰੀ ਤੋਂ ਲੁਧਿਆਣੇ ਦੇ ਵਿੱਚ ਅਣਮਿੱਥੇ ਸਮੇਂ ਦਾ ਧਰਨਾ ਲਾਵਾਂਗੇ ਕਿ ਰਵਨੀਤ ਬਿੱਟੂ 'ਤੇ ਪਰਚਾ ਦਰਜ ਕਰੋ। ਤੇ ਦੂਜਾ ਇਹ ਆ ਕਿ ਆਪਣੇ ਜਿਹੜੇ ਯੁਵਾ ਮੋਰਚਾ ਵਾਲੇ ਆ ਉਹਨਾਂ ਨੂੰ ਆਖਾਂਗੇ ਕਿ ਤੁਸੀਂ ਭਾਈ ਇਹਦਾ ਪੁਤਲਾ ਵੀ ਫੂਕੋ, ਔਰ ਇਸ ਤੋਂ ਇਲਾਵਾ ਇੱਕ ਮੰਗ ਪੱਤਰ ਯਾਨੀ ਜ਼ਿਲ੍ਹਾ ਹੈਡਕੁਆਟਰ ਤੇ ਵੀ ਦੇ ਦਿਓ। ਤਾਂ ਇਸ ਦਾ ਪ੍ਰੋਗਰਾਮ ਜਿਹੜਾ ਉਹ ਦੇ ਦਿੱਤਾ ਗਿਆ। ਉਧਰ ਜਿਹੜੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਹੈ ਉਹ ਕਹਿੰਦੇ ਕਿ ਹੁਣ ਭਾਜਪਾ ਲੋਕਾਂ ਨੂੰ ਭੜਕਾ ਕੇ ਮਾਹੌਲ ਖਰਾਬ ਕਰ ਰਹੀ ਹੈ। ਇੱਧਰ ਬਿੱਟੂ ਜੀ ਵੀ ਬੋਲੇ ਆ, ਉਹ ਕਹਿੰਦੇ ਮੇਰੇ ਤੇ ਜੇਕਰ 22 ਪਰਚੇ ਵੀ ਦਰਜ ਹੋ ਗਏ ਫਿਰ ਕੀ ਹੋ ਜੂ। ਪੁਤਲੇ ਫੂਕਣ ਨਾਲ ਕਹਿੰਦੇ ਕਿ ਬੰਦੇ ਦੀ ਉਮਰ ਵੱਧਦੀ ਹੁੰਦੀ ਆ, ਕੋਈ ਚੱਕਰ ਨਹੀਂ, ਫੂਕਣ ਦੇ ਜਿੰਨੇ ਫੂਕਦੇ ਆ। ਬਿੱਟੂ ਨਹੀਂ ਅੱਜ ਕੱਲ੍ਹ ਹਟਦਾ, ਤੇ ਉਹ ਹੁਣ ਫੇਰ ਆਖਣ ਡਿਆ ਸੀਗਾ, ਉਹ ਕਹਿੰਦਾ ਜੀ ਮੈਂ ਤਾਂ ਬੈਠਾ ਇੱਥੇ ਥਾਣੇ ਦੇ ਅੱਗੇ ਆ ਜਾਣ ਤੇ ਇੱਥੇ ਤੇ ਅਸੀਂ ਤਰੇਲ 'ਚ ਮਰਨ ਡਏ ਆ, ਹਵਾਲਾਤ ਦੇ ਵਿੱਚ ਛੱਤ ਤੇ ਸਾਨੂੰ ਮਿਲ ਜੂਗੀ। ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦਾ। ਉਹ ਕਹਿੰਦਾ ਕਿ ਮੈਂ ਇਹਨਾਂ ਤੋਂ ਪੁੱਛ ਕੇ ਥੋੜ੍ਹੀ ਬਿਆਨ ਦੇਣੇ ਆ। ਲਾਸ਼ਾਂ ਵਾਲੇ ਬਿਆਨ ਤੇ ਉਹ ਹੁਣ ਥੋੜ੍ਹਾ ਜਿਹਾ ਪਲਟਾ ਨਜ਼ਰ ਆਇਆ। ਉਹ ਕਹਿੰਦਾ ਜੀ ਮੈਂ ਤੇ ਆਖਿਆ ਕਿ ਮਰਜੀਵੜੇ ਹੁੰਦੇ ਆ ਪੰਜਾਬੀ, ਇਹ ਮਰਜੀਵੜੇ ਵੀ ਬਣ ਜਾਂਦੇ ਆ, ਮਤਲਬ ਕਿ ਅਸੀਂ ਮਰ ਕੇ ਮਤਲਬ ਜਾਨਾਂ ਦੇ ਦੇ ਕੇ ਅਸੀਂ ਲਾਸ਼ਾਂ ਦੇ ਢੇਰ ਲਾ ਦਿਆਂਗੇ। ਦੇਖੋ ਹੁਣ ਦੂਜੇ ਪਾਸੇ ਇਹ ਕਿਹੜੀਆਂ ਗੱਲਾਂ ਕਰਦਾ। ਅਸੀਂ ਤੇ ਕਹਿਣ ਡਏ ਆ ਵੀ ਭਾਈ ਮਰਨਾ ਨਹੀਂ ਹੈ, ਲੜਨਾ ਹੈ। ਉਹ ਹੁਣ ਦੂਜੇ ਪਾਸੇ ਉਹ ਤੁਰਿਆ ਕਹਿੰਦਾ ਕਿ ਮੇਰੇ ਕਹਿਣ ਦਾ ਮਤਲਬ ਇਹ ਸੀ ਕਿ ਮਰਜੀਵੜੇ ਬਣ ਕੇ ਅਸੀਂ ਲਾਸ਼ਾਂ ਦੇ ਢੇਰ ਲਾ ਦੇਣੇ ਆ, ਤੁਸੀਂ ਤੁਰੇ ਫਿਰੇ ਹੋ। ਖੈਰ ਚਲੋ ਇਹਨਾਂ ਦੀ ਰਾਜਨੀਤੀ ਆ, ਪਰ ਗੱਲ ਉਹੀ ਆ, ਫਿਰ ਉਹੀ ਗੱਲਾਂ ਆ ਜਾਂਦੀਆਂ ਨੇ ਜਿਹੜੀਆਂ ਗੱਲਾਂ ਦਾ ਸੀ, ਜਿਹੜੀਆਂ ਗੱਲਾਂ ਦਾ ਤੌਖਲਾ ਸੀਗਾ ਕਿ ਇਹਨਾਂ ਦੀ ਲੜਾਈ ਜਿਹੜੀ ਆ ਨਾ ਉਹ ਮਸਲਾ ਕੋਈ ਹੋਰ ਹੀ ਬਣਾ ਰਹੀ ਆ। ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਹੁਣ ਰਾਜਨੀਤੀ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਜਿਵੇਂ ਭਾਰਤੀ ਜਨਤਾ ਪਾਰਟੀ ਦੇ ਅੱਜ ਇੱਕ ਲੀਡਰ ਨੇ ਤਾਂ ਚੈਲੰਜ ਹੀ ਕਰ ਦਿੱਤਾ। ਉਹਨੇ ਆਖਿਆ ਸਾਡਾ ਚੈਲੰਜ ਆ, ਫਿਰ ਅਸੀਂ ਆਪਣੀ ਆਈ ਤੇ ਆ ਗਏ ਤਾਂ ਅਸੀਂ ਦੇਖਾਂਗੇ ਫਿਰ ਇਹਨੂੰ ਕਿਵੇਂ ਕਰਦੇ ਆ ਵਿਰੋਧ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹ ਡੀਜੀਪੀ ਜਾਂ CM ਨੂੰ ਵੰਗਾਰ ਕੇ ਕਰੇ ਕਿ ਤੁਹਾਡੇ ਤੋਂ ਜੇ ਕੁਛ ਨਾ ਹੋਇਆ ਤੇ ਫਿਰ ਅਸੀਂ ਆਪਣੇ ਪੱਧਰ ਤੇ ਨਿਪਟਾਂਗੇ। ਨਾਲ ਹੀ ਉਹਨਾਂ ਨੇ ਇੱਕ ਹੋਰ ਪ੍ਰੋਗਰਾਮ ਦੇ ਦਿੱਤਾ। ਉਹ ਕਹਿੰਦੇ ਕਿ ਜਿੱਥੇ ਜਿੱਥੇ ਵੀ ਸਾਡੇ ਬੰਦਿਆਂ ਤੇ ਘਰਾਓ ਹੋਏ ਵੇ ਆ, ਅਸੀਂ ਉਹਨਾਂ ਘਰਾਂ ਦੇ ਵਿੱਚ ਜਾਵਾਂਗੇ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਜਿਵੇਂ ਮੈਂ ਅੱਗੇ ਵੀ ਸ਼ਾਇਦ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀਗੀ ਕਿ ਭਾਜਪਾ ਹਮੇਸ਼ਾ ਜਿਹੜੀ ਆ ਨਾ ਸਿਰ ਫਸਾਉਂਦੀ ਆ। ਜਿਵੇਂ ਪਿੰਡਾਂ ਦੇ ਵਿੱਚ ਨਾ 2-4 ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਕਈ ਵਾਰ ਕਿ ਉਹਨਾਂ ਨੂੰ ਪਤਾ ਹੁੰਦਾ ਪੈਣੀਆਂ ਸਾਡੇ ਜੁੱਤੀਆਂ ਹੀ ਆ, ਪੈਣੇ ਸਾਡੇ ਕਸੂਰ ਨਹੀਂ ਆ, ਪਰ ਲੜਨੋਂ ਬਾਅਦ ਨਹੀਂ ਆਉਂਦੇ। ਉਹਨਾਂ ਨੂੰ ਇਹ ਹੁੰਦਾ ਵੀ ਜੇ ਤੇ ਕਿਤੇ ਸਾਡਾ ਤਾਂ ਲੱਗ ਗਿਆ ਤੇ ਬਾਲਟੀਆਂ ਵਗਾਉਣਗੇ ਤੇ ਇੱਕ ਵੀ ਵੱਜ ਗਈ ਤੇ ਸਾਡੀ ਇੱਕ ਦੇ ਹੀ ਬੱਲੇ ਬੱਲੇ ਆ, 4 ਭਾਵੇਂ ਵੱਜ ਜਾਣ, ਕਿਉਂਕਿ ਸਾਡਾ ਤਾਂ ਕੰਮ ਹੀ ਇਹੋ ਆ। ਤੇ ਦੂਜੇ ਪਾਸੇ ਇਹ ਹੁੰਦਾ ਕਿ ਚੱਲ ਜੇ ਸਾਡੇ ਜ਼ਿਆਦਾ ਵੱਜ ਗਈਆਂ ਤੇ ਫਿਰ 26 ਦਾ ਪਰਚਾ ਬਣਾ ਦਿਆਂਗੇ, ਫਿਰ ਉੱਥੇ ਹੋਰ ਰਾਜੀਨਾਮਾ ਕਰ ਦਿਆ, ਹੋਰ ਲਾ ਲਿਆਂਗੇ ਲੁਪਰੀ। ਸੋ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ, ਮਤਲਬ ਕਿ ਭੇੜ ਜਿਹੜੇ ਆ ਇੱਕ ਪੈਂਤੜੇਬਾਜ਼ੀ ਤਹਿਤ ਕਰਦੇ। ਤਾਂ ਭਾਰਤੀ ਜਨਤਾ ਪਾਰਟੀ ਨੂੰ, ਹਾਲਾਂਕਿ ਮੈਂ ਉਹਨਾਂ ਲੋਕਾਂ ਨਾਲ ਕੰਪੇਅਰ ਨਹੀਂ ਕਰ ਰਿਹਾ, ਮਾਫ਼ ਕਰਨਾ, ਉਹ ਸੰਗਠਨ ਆ ਮੇਰੇ ਵਾਸਤੇ ਤੇ ਚਲੋ ਹਰੇਕ ਸੰਗਠਨ ਦੀ ਇੱਜ਼ਤ ਆ, ਪਰ ਮੇਰੇ ਕਹਿਣ ਦਾ ਅਰਥ ਇਹ ਆ ਕਿ ਭਾਜਪਾ ਜਾਣ ਕੇ ਭੇੜ ਦੇ ਵਿੱਚ ਉਤਰ ਰਹੀ ਹੈ। ਉਹ ਭੇੜ ਚਾਹੁੰਦੀ ਆ ਤਾਂ ਕਿ ਧਿਆਨ ਡਾਈਵਰਟ ਹੋਵੇ, ਤਾਂ ਕਿ ਵੱਡੇ ਪੱਧਰ ਤੇ ਪ੍ਰਚਾਰ ਸਕੇ ਕਿ ਇੱਥੇ ਜਿਹੜੇ ਸੱਤਾਧਾਰੀ ਆ ਉਹ ਅੰਦੋਲਨਕਾਰੀਆਂ ਦੇ ਨਾਲ ਮਿਲੇ ਹੋਏ ਆ, ਔਰ ਹਿੰਸਾ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ। ਦਿੱਲੀ ਬਾਰਡਰ ਤੇ ਬੈਠੇ ਲੋਕ ਬੇਸ਼ੱਕ ਸ਼ਾਂਤੀ ਪਸਾਰ ਕੇ ਬੈਠੇ ਹੋਣ, ਪਰੰਤੂ ਪਿੱਛੇ ਬਹੁਤ ਕੁਝ ਹੋ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਤੇ ਨਿਕਲ ਨਹੀਂ ਦੇ ਰਹੇ, ਉਹਨਾਂ ਦੇ ਘਰ ਬੰਦ ਕੀਤੇ ਆ। ਸਮਾਜਿਕ ਬਾਈਕਾਟ, ਅੱਜ ਹਰਜੀਤ ਗਰੇਵਾਲ ਵੀ ਬੋਲਿਆ, ਉਹਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਕਹਿੰਦਾ ਕਿ ਮੇਰਾ ਬਾਈਕਾਟ ਕਰਨ ਵਾਲੇ ਪਿੰਡ ਦੇ ਵਿੱਚ 2-3 ਨਸ਼ੇੜੀ ਆ,
ਇੱਕ ਕਹਿੰਦਾ ਕਿ ਭਿੰਡਰਾਂਵਾਲੇ ਦਾ ਗੁਰਦੁਆਰਾ ਬਣਾਉਣਾ ਚਾਹੁੰਦਾ ਮੇਰੀ ਜ਼ਮੀਨ ਨੱਪ ਕੇ, 2 ਕਹਿੰਦਾ ਨਸ਼ੇੜੀ ਆ, ਮੈਂ ਉਹਨਾਂ ਨੂੰ ਚੈਲੰਜ ਕਰਕੇ ਕਹਿੰਦਾ ਮੈਂ ਆਪਦੇ ਪਿੰਡ ਆਊਗਾ ਜਾਂ ਜਿਹੜਾ ਮੇਰਾ ਕੋਖਰ ਨਾ ਕਰ ਲਿਓ ਤੇ ਮੇਰੀ ਪੈਲੀ ਵੀ ਠੇਕੇ 'ਤੇ ਚੜ੍ਹ ਗਈ ਹੈ। ਹੁਣ ਦੇਖੋ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਵਾਲੇ ਕੀ ਕਰ ਰਹੇ ਆ, ਉਹਦੇ ਬਾਰੇ ਤੇ ਜਿਹੜੇ ਪਾਰਟੀ ਪ੍ਰਧਾਨ ਹੈ ਇੱਥੋਂ ਦੇ ਅਸ਼ਵਨੀ ਸ਼ਰਮਾ ਜੀ, ਉਹ ਕੋਈ ਗੱਲ ਨਹੀਂ ਕਹਿੰਦੇ। ਤੇ ਸਾਡੇ ਬੰਦਿਆਂ ਨੂੰ ਵੀ ਭਾਈ ਬੇਨਤੀ ਆ ਕਿ ਕੋਈ ਗੱਲ ਨਹੀਂ ਆ, ਵਿਰੋਧ ਕਰਨ ਵਾਲੇ ਵੀ ਆਪਣੇ ਆ ਤੇ ਵਿਰੋਧ ਚੱਲਣ ਵਾਲੇ ਵੀ ਆਪਾਂ ਇੱਥੋਂ ਪੰਜਾਬੀ ਹਾਂ, ਕੋਈ ਗੱਲ ਨਹੀਂ, ਆਪਾਂ ਗੱਲ ਨੂੰ ਵਧਾਉਣਾ ਨਹੀਂ ਆ। ਪਰ ਦੂਸਰੇ ਪਾਸੇ ਦੂਜੇ ਦੀ ਗੱਲ ਤਾਂ ਕਰ ਰਹੇ ਆ, ਤਾਂ ਕੁੱਲ ਮਿਲਾ ਕੇ ਉਹ ਕਹਾਣੀ ਜਿਹੜੀ ਆ ਹੁਣ ਦੇਖੋ ਕਿੱਧਰ ਨੂੰ ਜਾ ਰਹੀ ਆ। ਅਕਾਲੀ ਦਲ ਵਾਲਿਆਂ ਦਾ ਵਿਰੋਧ ਹੋਇਆ, ਪ੍ਰਧਾਨ ਦਾ ਵਿਰੋਧ ਹੋਇਆ ਕੱਲ ਉੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ। ਅੱਜ ਅਕਾਲੀਆਂ ਨੇ ਵੀ ਕਾਫੀ ਇੱਕ ਗਰਮਜੋਸ਼ੀ ਦਿਖਾਈ ਇਸ ਮੁੱਦੇ ਤੇ, ਉਹ ਕਹਿੰਦੇ ਇਹ ਕਾਂਗਰਸੀਆਂ ਦਾ ਕੰਮ ਹੈ। ਹੁਣ ਇੱਥੇ ਵੀ ਜਿਹੜੀ ਭਾਜਪਾ ਬੜੀ ਚਲਾਕੀ ਨਾਲ ਕਹਿ ਰਹੀ ਹੈ ਕਿ ਵਿਰੋਧ ਸਾਡਾ ਕਿਸਾਨ ਨਹੀਂ ਕਰ ਰਹੇ, ਵਿਰੋਧ ਕਾਂਗਰਸੀ ਕਰ ਰਹੇ ਆ। ਤਾਂ ਤੁਸੀਂ ਦੇਖੋ ਗੇਮ ਕੀ ਬਣਦੀ ਜਾ ਰਹੀ ਆ। ਕੱਲ੍ਹ ਨੂੰ ਅਕਾਲੀ ਕਹਿਣਗੇ ਅਸੀਂ ਕਾਂਗਰਸੀਆਂ ਦੇ ਉਲਟ ਧਰਨੇ ਲਾਉਣੇ ਆ, ਭਾਜਪਾ ਵਾਲੇ ਮੈਦਾਨ 'ਚ ਆ ਰਹੇ ਆ। ਸੋਚੋ ਬਣ ਕੀ ਰਿਹਾ ਹੈ। ਔਰ ਇਹੀ ਦੇਖੋ ਗੱਲ ਇਹ ਆ, ਇਹ ਸੱਚਾਈ ਆ ਕਿ ਇਹਨਾਂ ਦੇ ਹੀ ਬੰਦੇ ਬਹੁਤ ਹੱਦ ਤੱਕ ਦੋਨਾਂ 'ਚ ਵੀ ਬੈਠੇ ਆ, ਵੱਖ-ਵੱਖ ਥਾਵਾਂ 'ਤੇ। ਉਹ ਕੋਈ ਅਕਾਲੀ ਆ, ਕੋਈ ਕਾਂਗਰਸੀ ਆ। ਤੇ ਜੇ ਰਾਜਨੀਤੀ ਦੇ ਵਿੱਚ ਫਿਰ ਉਸੇ ਤਰ੍ਹਾਂ ਹੀ ਆਪੋ ਆਪਣੀ ਪਾਰਟੀ ਦਾ ਝੰਡਾ ਚਾਇਆ ਗਿਆ ਤੇ ਗੱਲ ਕਿੱਥੇ ਚੱਲ ਗਈ, ਪਹੁੰਚ ਕੇ ਫਿਰ ਉੱਥੇ ਬੋਰ ਥੱਲੇ ਆ ਜਾਂਦੀ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਇਹ ਸੋਚਣੀ ਪਵੇਗੀ, ਵਿਚਾਰਨੀ ਪਵੇਗੀ। ਸੋ ਰਾਜਨੀਤੀ ਜਿਹੜੀ ਆ ਉਹ ਆਪਣੀ ਗੇਮ ਖੇਡ ਰਹੀ ਹੈ। ਉਹ ਦੇਖ ਲਓ ਕਿਵੇਂ ਬਰਸਾਤ ਵਿਛਾ ਕੇ ਚੱਲ ਰਹੀ ਆ, ਇੱਕ ਦੂਜੇ ਨੂੰ ਥੱਲੇ ਲਾਉਣ ਦਾ ਯਤਨ ਕੀਤਾ ਜਾ ਰਿਹਾ। ਪਰ ਹੁਣ ਕਿਸਾਨ ਜਥੇਬੰਦੀਆਂ ਨੂੰ ਵੇਖਣਾ ਪਏਗਾ ਕਿ ਆਮ ਬੰਦੇ ਨੂੰ ਜਿਹੜਾ ਕਿ ਛੋਟਾ ਮੋਟਾ ਪਾਰਟੀ ਵਰਕਰ ਵੀ ਹੋ ਸਕਦਾ, ਉਹਨੂੰ ਜੋੜ ਕੇ ਕਿਸ ਤਰ੍ਹਾਂ ਰੱਖਣਾ ਕਿ ਉਹ ਇੱਧਰ ਨਾ ਭਟਕ ਕੇ ਪਿੱਛੇ ਪੈ ਜਾਵੇ। ਜੀ ਬਿਲਕੁਲ। ਬੜੇ ਚਿਰਾਂ ਤੋਂ ਸਿਆਸਤ ਨੂੰ ਸਿਆਸੀ ਬੰਦਿਆਂ ਨੂੰ ਬਾਹਰ ਰੱਖਿਆ, ਸੋ ਹੁਣ ਉਹ ਆਪਣਾ ਜਿਹੜਾ ਜ਼ੋਰ ਆ ਉਹ ਲਾਉਣਾ ਚਾਹੁੰਦੇ ਆ ਵੀ ਸਾਡੇ 'ਤੇ ਹੀ ਫੋਕਸ ਹੋਵੇ ਲਾਈਟ। ਅਗਲੀ ਗੱਲ ਕਰੀਏ, ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਕਿਹਾ ਵੀ ਸਿੱਧੂ ਵੱਲੋਂ ਏਕੇ ਓਮਕਾਰ ਤੇ ਖੰਡੇ ਦੇ ਨਿਸ਼ਾਨ ਵਾਲੇ ਸ਼ਾਲ ਲੈਣ ਦੀ ਜਿਹੜੀ ਕਾਰਵਾਈ ਉਹ ਸਿੱਖ ਮਰਿਆਦਾ ਦੇ ਵਿਰੁੱਧ ਆ। ਦੇਖੋ ਪਹਿਲੀ ਗੱਲ ਤੇ ਮੈਂ ਇਹ ਕਹੂੰਗਾ ਕਿ ਤੁਹਾਨੂੰ ਜੇ ਤੁਸੀਂ ਕਿਸੇ ਧਰਮ ਨੂੰ ਮੰਨਦੇ, ਵੈਸੇ ਤੇ ਨਵਜੋਤ ਸਿੰਘ ਸਿੱਧੂ ਨੂੰ ਹਰੇਕ ਧਰਮ ਦੀ ਚੰਗੀ ਤਰ੍ਹਾਂ ਨੌਲੇਜ ਆ, ਜਿਹੜੇ ਮਰਜ਼ੀ ਧਰਮ ਦਾ ਉਹਨੂੰ ਪੁੱਛ ਲਓ, ਮਹਾਂਭਾਰਤ ਤੋਂ ਲੈ ਕੇ ਤੁਹਾਨੂੰ ਹੁਣ ਤੱਕ ਦਾ ਇਤਿਹਾਸ ਸੁਣਾ ਦੇਊਗਾ। ਇਸ ਵੱਲੋਂ ਕਾਬਲੇ ਤਾਰੀਫ ਬੰਦਾ ਵਾ, ਸਾਰੇ ਧਰਮਾਂ ਬਾਰੇ ਬਹੁਤ ਵੱਡੀ ਜਾਣਕਾਰੀ ਉਹਦੇ ਕੋਲ, ਈਵਨ ਦੋ ਕਿ ਰੋਮਨ ਸਾਮਰਾਜ ਤੱਕ ਦੀ ਜਾਣਕਾਰੀ ਹੈ। ਪਰ ਜੇ ਤੁਸੀਂ ਦੇਖੋ ਤੇ ਉਹ ਇਹੋ ਜਿਹੇ ਪੰਗੇ ਛੇੜ ਲੈਂਦਾ। ਪੰਗੇ ਤੋਂ ਭਾਵ ਕੀ ਆ ਕਿ ਕੁਛ ਨਾ ਕੁਛ ਉਹਦਾ ਤੁਹਾਨੂੰ ਯਾਦ ਹੋਣਾ ਤੇਰੀ ਕਮੈਂਟਰੀ ਕਰਦਾ ਇਹ ਉਹਦੇ ਸਰਸੇ ਵਾਲੇ ਦੇ ਸੋਲੇ ਪਾਉਣ ਲੱਗ ਗਿਆ ਸੀਗਾ। ਉਦੋਂ ਕੀ ਹੋਇਆ ਸੀਗਾ? ਉਸ ਤੋਂ ਬਾਅਦ ਵੈਸੇ ਤੇ ਇਹ ਉਹ ਜਿਹੜੀ ਹੈਗੀ ਆ ਉਹ ਬੜੀ ਵਿਵਾਦਤ ਰਹਿੰਦੀ ਆ। ਉਹ ਬੱਬੋ ਜਿਹੜੀ ਸੀ ਉਹਨੂੰ ਹੋਰ ਵੀ ਕੁਛ ਕਹਿੰਦੇ ਆ, ਰਾਧੇ ਮਾਂ ਪਤਾ ਨਹੀਂ ਕੀ ਕਹਿੰਦੇ ਨੇ ਉਹਨੂੰ, ਉਹਦੇ ਵੀ ਸੋਲੇ ਗਾਉਂਦਾ ਸੀਗਾ ਕਿਸੇ ਟਾਈਮ। ਤੇ ਫਿਰ ਇਸ ਤੋਂ ਇਲਾਵਾ ਇੱਕ ਵਾਰੀ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੱਤਾ। ਜੰਮੂ ਕਸ਼ਮੀਰ 'ਚ ਦਾ ਵਿਰੋਧ ਵੀ ਬਹੁਤ ਕੀਤਾ ਸੀ ਸਿੱਖ ਨੌਜਵਾਨਾਂ ਨੇ, ਤੁਹਾਨੂੰ ਯਾਦ ਹੋਣਾ ਹੈ, ਉਹ ਸਾਰੀਆਂ ਘਟਨਾਵਾਂ ਯਾਦ ਹੋਣੀਆਂ। ਜਦੋਂ ਬੰਦੇ ਨੇ ਅਤੀਤ ਦੇ ਵਿੱਚ ਇਹੋ ਜਿਹੇ ਸਿਆਪੇ ਸੇੜੇ ਹੋਣ, ਇਹੋ ਜਿਹੇ ਪੰਗੇ ਪਹਿਲਾਂ ਪਾਏ ਹੋਣ ਔਰ ਉਹਨਾਂ ਉੱਤੇ ਬਹੁਤ ਵੱਡੇ ਪੱਧਰ ਤੇ ਵਿਰੋਧ ਚੱਲਿਆ ਹੋਵੇ, ਫਿਰ ਗਾਂ ਬਚਣਾ ਚਾਹੀਦਾ। ਤੁਸੀਂ ਦੇਖੋ ਵਿਖਾਵਾ ਕਰਕੇ ਥੋੜ੍ਹੀ ਧਾਰਮਿਕ ਹੋ ਸਕਦੇ ਆ। ਦੱਸੋ, ਧਾਰਮਿਕ ਬੰਦਾ ਹੁੰਦਾ ਆਪਣੇ ਅਮਲਾਂ ਦੇ ਨਾਲ, ਧਾਰਮਿਕ ਆਪਣੇ ਖਿਆਲਾਂ ਦੇ ਨਾਲ ਹੁੰਦਾ ਬੰਦਾ। ਮੈਨੂੰ ਨਹੀਂ ਲੱਗਦਾ ਕਿ ਦਿਖਾਉਣ ਦੀ ਜ਼ਰੂਰਤ ਆ। ਚਲੋ ਜੇ ਬੁੱਕ ਵੈਸੇ ਗੱਲ ਦੇਖੀਏ ਤਾਂ ਕਈ ਟੀ ਸ਼ਰਟਾਂ ਪਾਈ ਫਿਰਦੇ ਆ, ਕੋਈ ਆਪਣੇ ਸਰੀਰ 'ਤੇ ਖੁਣਵਾਈ ਫਿਰਦੇ ਆ। ਮੈਂ ਤੇ ਨਿੱਕੇ ਹੁੰਦੇ ਨੇ ਬਹੁਤ ਹੱਦ ਤੱਕ ਦੇਖਿਆ ਇੱਕ ਓਂਕਾਰ ਜਿਹੜਾ ਨਾ ਹੱਥਾਂ 'ਤੇ ਲਿਖਿਆ ਹੁੰਦਾ, ਸੱਜੇ ਹੱਥ 'ਤੇ ਲਿਖਿਆ ਹੁੰਦਾ ਸੀ। ਆਮ ਤੌਰ 'ਤੇ ਬਜ਼ੁਰਗ ਵਗੈਰਾ ਜਿਹੜੇ ਹੁੰਦੇ ਸੀ ਦੇਖਦੇ, ਸੱਜੇ ਹੱਥ ਨਾਲ ਬੰਦਾ ਕੀ ਕੁਛ ਨਹੀਂ ਕਰਦਾ, ਤੁਸੀਂ ਆਪ ਦੇਖ ਲਓ। ਸੋ ਕਹਿਣ ਦੀਆਂ ਗੱਲਾਂ ਨਹੀਂ ਕਿ ਦੂਸਰੇ ਪਾਸੇ ਹੁਣ ਜੇ ਉਹਨੇ ਲੋਈ ਦੀ ਬੁੱਕਲ ਮਾਰ ਲਈ ਆ, ਹੋ ਸਕਦਾ ਉਹ ਬੰਦਾ ਕਹਦੇ ਕਿ ਮੈਂ ਤੇ ਵਾਹਿਗੁਰੂ ਦੀ ਓਟ ਲਈ ਆ, ਭਾਈ ਇੱਕ ਓਂਕਾਰ ਦੀ ਓਟ ਲਈ ਆ। ਤੇ ਕੋਈ ਐਡਾ ਵੱਡਾ ਇਸ਼ੂ ਨਹੀਂ ਸੀਗਾ ਜਿੱਦਾਂ ਬਣਾ ਦਿੱਤਾ ਗਿਆ। ਕੋਈ ਚੇਤਾਵਨੀ ਵਗੈਰਾ ਵੀ ਦਿੱਤੀ ਜਾ ਸਕਦੀ ਸੀ, ਪਰ ਉਹਦੇ 'ਚ ਖੁਦ ਗਿਆਨੀ ਹਰਪ੍ਰੀਤ ਸਿੰਘ ਇਨਵੋਲਵ ਹੋ ਗਏ ਆ। ਉਹ ਕਹਿੰਦੇ ਜੀ ਮਾਫੀ ਮੰਗੇਗੀ, ਇਹ ਬੇਅਦਬੀ ਆ। ਪਰ ਨਾਲ ਉਹਨਾਂ ਨੂੰ ਹੁਣ ਦੂਜੀਆਂ ਚੀਜ਼ਾਂ ਤੋਂ ਵੀ ਮੇਰੇ ਖਿਆਲ ਦੇ ਨਾਲ ਕਿਤੇ ਨਾ ਕਿਤੇ ਵੇਖਣਾ ਪਊਗਾ, ਆਪਣਾ ਸਟੈਂਡ ਸਪਸ਼ਟ ਕਰਨਾ ਪਊਗਾ ਕਿ ਹਾਂ ਭਾਈ ਜਿਹੜੇ ਲੋਕ ਇਸ ਤਰ੍ਹਾਂ ਸਰੀਰ 'ਤੇ ਖਣਵਾਉਂਦੇ ਆ, ਟੈਟੂ ਖਣਵਾਉਂਦੇ ਆ ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ, ਕਿ ਉਹਨਾਂ ਦੇ ਖਿਲਾਫ ਵੀ ਕੋਈ ਇਸ ਤਰ੍ਹਾਂ ਦਾ ਆਦੇਸ਼ ਦਿੱਤਾ ਜਾਊਗਾ ਅਕਾਲ ਤਖ਼ਤ ਸਾਹਿਬ ਵੱਲੋਂ, ਇਹ ਦੇਖਣਾ ਹੋਏਗਾ। ਸੋ ਬਾਕੀ ਹੁਣ ਦੇਖਦੇ ਹਾਂ ਨਵਜੋਤ ਸਿੰਘ ਸਿੱਧੂ ਬਾਰੇ ਕੀ ਆਉਂਦੀ ਅਪਡੇਟ, ਕੀ ਦਿੰਦੇ ਅੱਗੋਂ ਪ੍ਰਤੀਕਰਮ। ਮੇਰੇ ਖਿਆਲ ਦੇ ਨਾਲ ਦੇਰਨਗੇ ਨਹੀਂ, ਜੇ ਮਾਫੀ ਮੰਗਣੀ ਪਈ ਤਾਂ ਮੰਗ ਲੈਣਗੇ। ਪਰ ਹਾਲਾਂਕਿ ਇਹਦੇ ਵੀ ਆਪਦੇ ਵੀ ਤੁਹਾਨੂੰ ਪਤਾ ਨਾ ਫੈਨ ਬਹੁਤ ਆ, ਉਹ ਅੱਡ ਮੁਹਿੰਮ ਚਲਾਈ ਬੈਠੇ ਆ, ਉਹ ਅੱਡ
ਤਰਕਾਂ ਦਲੀਲਾਂ ਦੇ ਰਹੇ, ਪਰ ਮੇਰੇ ਖਿਆਲ ਦੇ ਨਾਲ ਇਸ ਮੌਕੇ ਤੇ ਕੋਈ ਉਲਝਾਹਟ ਨਵਜੋਤ ਸਿੰਘ ਸਿੱਧੂ ਵੱਲੋਂ ਵਧਾਉਣੀ ਨਹੀਂ ਚਾਹੀਦੀ, ਉਲਝਣ ਵਧਾਉਣੀ ਨਹੀਂ ਚਾਹੀਦੀ। ਬਹੁਤ ਨਾਜ਼ੁਕ ਮੌਕਾ, ਬਹੁਤ ਨਾਜ਼ੁਕ ਸਟੇਜ ਹੈ, ਮਸਲਾ ਰੋਜੀ ਰੋਟੀ ਦਾ। ਜੇ ਕੋਈ ਗੱਲ ਜਾ ਜਾਂਦੀ ਹੁੰਦੀ ਆ ਤਾਂ ਮਾਫੀ ਮੰਗਣ 'ਚ ਵੀ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ, ਪਰ ਤਾਂ ਤੋਂ ਬੰਦੇ ਨੂੰ ਖਿਆਲ ਰੱਖਣਾ ਚਾਹੀਦਾ ਕੀ ਜ਼ਰੂਰਤ ਹੈ। ਮੈਂ ਨਹੀਂ ਸਮਝਦਾ ਕਿ ਧਰਮ ਕੋਈ ਵਿਖਾਵੇ ਲਈ ਕਹਿੰਦਾ ਕਿ ਵਿਖਾਵਾ ਕਰ। ਇੱਕ ਓਂਕਾਰ ਬਹੁਤ ਵੱਡਾ ਆਪਣੇ ਆਪ ਦੇ ਵਿੱਚ ਇੱਕ ਉਪਦੇਸ਼ ਹੈ, ਇੱਕ ਸੰਕਲਪ ਆ, ਤੁਸੀਂ ਉਹਨੂੰ ਫੋਲੋ ਕਰ ਲਓ, ਬਹੁਤ ਵੱਡੀ ਚੀਜ਼ ਆ। ਵਿਖਾਉਣ ਨਾਲ ਕੀ ਹੋ ਜਾਣਾ ਤੇ ਵੇਖਣ ਨਾਲ ਕੀ ਹੋ ਜਾਣਾ। ਸੋ ਦੂਜੀ ਗੱਲ ਜਿਹੜੀ ਹੈ, ਇਸ ਟਾਈਮ ਇਹ ਵੀ ਇੱਕ ਖਬਰ ਆ ਰਹੀ ਹੈ, ਚਲੋ ਮੈਂ ਤੁਹਾਨੂੰ ਉੜਦੀ ਦੱਸ ਦਿੰਦਾ, ਹੋ ਸਕਦਾ ਕੱਲ ਪਰਸੋਂ ਤੱਕ ਤੁਹਾਡੇ ਤੱਕ ਪਹੁੰਚ ਜਾਵੇ ਕਿ ਜਥੇਦਾਰ ਸਾਹਿਬ ਨੂੰ ਪੱਕਿਆਂ ਵੀ ਕੀਤਾ ਜਾਣ ਵਾਲਾ ਹੈ। ਮਤਲਬ ਕਿ ਅੱਗੇ ਕਾਰਜਕਾਰੀ ਸੀਗੇ ਨਾ, ਜਿਹੜੀ ਗਿਆਨੀ ਗੁਰਬਚਨ ਸਿੰਘ ਵਾਲੀ ਰਹਿਸ਼ ਆ, ਮੈਂ ਸੁਣਿਆ ਉਹ ਖਾਲੀ ਕਰਾ ਲਈ। ਫਿਰ ਹੁਣ ਜਦੋਂ ਪੱਕਿਆ ਹੋਣਾ ਹੋਵੇ ਜਥੇਦਾਰ ਨੇ, ਦਿਨ ਥੋੜੇ ਹੀ ਹੋਣ ਵਿੱਚ, ਤੇ ਫਿਰ ਕੋਈ ਵੱਡੀ ਕਾਰਵਾਈ ਤਾਂ ਲੋੜੀ ਦੀ ਹੈ ਹੀ ਹੈ ਨਾ। ਤਾਂ ਇਸ ਵੇਲੇ ਨਵਜੋਤ ਸਿੰਘ ਸਿੱਧੂ ਕਿਹੜੇ ਖੇਮੇ 'ਚ ਸਭ ਨੂੰ ਪਤਾ ਹੀ ਹੈ। ਜੀ ਜੀ, ਜਾਂਦੇ ਜਾਂਦੇ ਗੱਲ ਕਰ ਲਈਏ, ਅਨਿਲ ਅੰਬਾਨੀ ਦੀਆਂ 3 ਕੰਪਨੀਆਂ ਤੇ ਲੱਗੇ ਧੋਖਾਧੜੀ ਦੇ ਦੋਸ਼। ਦੇਖੋ, ਅਨਿਲ ਅੰਬਾਨੀ ਉਹਦਾ ਭਰਾ ਹੀ ਆ ਮੁਕੇਸ਼ ਅੰਬਾਨੀ ਦਾ, ਤੇ ਮੁਕੇਸ਼ ਅੰਬਾਨੀ ਤੁਹਾਨੂੰ ਪਤਾ ਕਿੱਥੋਂ ਤੱਕ ਕਿੱਥੇ ਚਲੇ ਗਿਆ। ਅਨਿਲ ਅੰਬਾਨੀ ਹੈ ਜਿਹੜਾ, ਵੈਸੇ ਤੇ ਇਹ ਵੀ ਕਿਸੇ ਟਾਈਮ ਚਮਕਦਾ ਕਾਰੋਬਾਰੀ ਸੀਗਾ, ਪਰ ਕਈ ਵਾਰੀ ਹੁੰਦਾ ਕਿ ਮੈਨੇਜਮੈਂਟ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਫੈਸਲੇ ਜਿਹੜੇ ਹੁੰਦੇ ਆ ਨਾ ਲੈ ਡੁੱਬਦੇ ਆ। ਇਸ ਬੰਦੇ ਦੀਆਂ ਜਿਹੜੀਆਂ ਮੇਰੇ ਖਿਆਲ ਦੇ ਨਾਲ 3 ਕੰਪਨੀਆਂ ਜਾਂ ਜ਼ਿਆਦੀਆਂ ਹੋਣਗੀਆਂ, ਮੈਨੂੰ ਪਤਾ ਨਹੀਂ ਕਿੰਨੀਆਂ ਨੇ, ਵੈਸੇ 3 ਨੇ ਮੇਨ ਜਿਹੜੀਆਂ ਕੰਪਨੀਆਂ। ਉਹਦੇ 'ਚ ਕੀ ਆ ਕਿ 43,800 ਕਰੋੜ, ਇਹ ਮੈਨੂੰ ਪਤਾ ਹੈ, ਵੈਸੇ ਅੱਜ ਇਹ ਫਿਗਰ ਨਹੀਂ ਆਇਆ, ਪਰ ਸਿਰਫ ਇਹੋ ਖਬਰ ਆਈ ਸੀ ਸ਼ਾਮ ਤੱਕ ਕਿ ਦੇਖੋ ਜੀ ਧੋਖਾਧੜੀ ਦੇ ਦੋਸ਼ ਜਿਹੜੇ ਆ ਉਹ ਲੱਗ ਗਏ ਆ। ਪਰ ਮੈਨੂੰ ਪਤਾ ਕਿ ਇੰਨਾ ਕੁ ਇਹ ਡਿਫਾਲਟ ਕਰਦੀਆਂ ਨੇ 3 ਕੰਪਨੀਆਂ, 43,800 ਕਰੋੜ ਰੁਪਈਆ ਆਲਮੋਸਟ। ਜੇ ਤੁਸੀਂ ਲਾਓਗੇ ਤਾਂ ਵਿਜੇ ਮਾਲੀਆ ਵਾਲੀ ਜਿਹੜੀ ਰਕਮ ਆ ਉਹ ਤੋਂ 10 ਟਾਈਮ ਜ਼ਿਆਦਾ, 10 ਟਾਈਮ ਵੱਧ ਹੈ। ਤਾਂ ਤੁਸੀਂ ਇਹ ਦੇਖ ਲਓ ਕਿ ਕਿੰਨਾ ਪੈਸਾ ਬਣ ਜਾਂਦਾ। ਤਾਂ ਇਹ ਕਮਾਲ ਦੀ ਗੱਲ ਆ ਕਿ RBI ਦੀ ਜਿਹੜੀ ਗਾਈਡਲਾਈਨ ਆ, ਜਿਹੜੇ ਉਹਦੇ ਕਾਨੂੰਨ ਆ, ਉਹਦੇ ਮੁਤਾਬਕ 1 ਕਰੋੜ ਤੋਂ ਵੱਧ ਵਾਲਾ ਮਸਲਾ ਜਿਹੜਾ ਉਹ CBI ਇਨਵੈਸਟੀਗੇਟ ਕਰੂਗੀ। ਦੇਖੋ ਰੂਲ ਕਿੱਦਾਂ ਦੇ ਨੇ, ਰੂਲ ਇਹ ਕਹਿੰਦੇ ਨੇ ਕਿ ਜਿੱਥੇ ਵੀ ਇਸ ਤਰ੍ਹਾਂ ਦਾ 1 ਕਰੋੜ ਦਾ ਫਰਾਡ ਹੋਊਗਾ, ਉੱਥੇ ਨਾਲ ਦੀ ਨਾਲ ਕਿਉਂਕਿ ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਵੇ ਕਿ CBI ਆਰਥਿਕ ਜੁਰਮ ਵੀ ਦੇਖਦੀ ਹੈ। ਤਾਂ ਹੁਣ ਇੱਕ ਪਾਸੇ ਤੇ ਕਾਨੂੰਨ ਆ, ਮਤਲਬ ਜੇ ਆਪਾਂ ਮੰਨ ਲਓ ਫਰਜ਼ ਕਰੋ ਸਾਡੇ ਵਿੱਚੋਂ ਕੋਈ ਕੱਲ੍ਹ ਨੂੰ ਇਸ ਤਰ੍ਹਾਂ ਦਾ ਕੋਈ ਫਰਾਡ ਕਰਦਾ ਵਾ ਸਧਾਰਨ ਬੰਦੇ 'ਚੋਂ, ਤਾਂ CBI ਨਾਲ ਦੀ ਨਾਲ ਇਨਵੋਲਵ ਹੋ ਜਾਏਗੀ ਜਦੇ ਜੇ 1 ਕਰੋੜ ਦਾ ਫਰਾਡ ਵਾ। ਤਾਂ ਇੱਥੇ ਕੀ ਆ 43,800 ਕਰੋੜ ਦਾ, ਔਰ ਕਦੋਂ ਤੋਂ ਆ ਸਭ ਨੂੰ ਪਤਾ ਵਾ, ਸਭ ਨੂੰ ਪਤਾ ਵਾ। ਤਾਂ ਹੁਣ ਗੱਲ ਇਹ ਆ ਕਿ ਕਦੋਂ ਤੋਂ ਇਹ ਕੰਪਨੀਆਂ ਡਿਫਾਲਟ, ਕਿਉਂਕਿ ਉਹਦਾ ਤਾਂ ਜਲੂਸ ਨਿਕਲਿਆ ਪਿਆ ਬਹੁਤ ਸਾਲਾਂ ਤੋਂ। ਤਾਂ ਹੁਣ ਜਾ ਕੇ ਇਹ ਦੋਸ਼ ਕਰ ਰਹੇ ਨੇ ਕਿ ਜੀ ਦੇਖੋ ਇਹਨਾਂ ਨੇ ਧੋਖਾਧੜੀ ਕੀਤੀ। ਕਮਾਲ ਦੀ ਗੱਲ ਹੈ ਨਾ। ਔਰ ਇਨ ਬਿਟਵੀਨ ਇਸੇ ਦਰਮਿਆਨ ਕੀ ਹੁੰਦਾ ਹੈ ਕਿ ਰਾਫੇਲ ਦਾ ਸੌਦਾ ਹੁੰਦਾ ਹੈ, ਔਰ ਇਹ ਜਿਹੜੇ ਛੋਟੇ ਅੰਬਾਨੀ ਆ ਡਿਫੈਂਸ ਦੇ ਖੇਤਰ ਦੇ ਵਿੱਚ ਵੀ ਆ ਜਾਂਦੇ ਆ। ਮਤਲਬ ਕਿ ਜਿਸ ਬੰਦੇ ਦੀਆਂ ਕੰਪਨੀਆਂ ਫਰਾਡੀ ਹੋ ਰਹੀਆਂ ਹੋਣ, ਉਸ ਬੰਦੇ ਦੀਆਂ ਕੰਪਨੀਆਂ ਨੂੰ ਡਿਫੈਂਸ ਦੇ ਵਿੱਚ ਮੌਕਾ ਦਿੱਤਾ ਜਾਂਦਾ। ਇਹਨੂੰ ਕੀ ਸਮਝਿਆ ਜਾਂਦਾ? ਅਣਗਹਿਲੀ ਹੈ ਜਾਂ ਕੁਛ ਚਲਾਕੀ ਹੈ ਜਾਂ ਕੁਛ ਹੋਰ ਹੈ? ਜੀ, ਇਹਦੇ ਵਿੱਚ ਤੁਹਾਨੂੰ ਕਹਿਣ ਦੀ ਲੋੜ ਨਹੀਂ, ਲੋਕਾਂ ਨੂੰ ਪਤਾ ਹੀ ਆ ਵੀ ਇਹ ਅੰਦਰ ਜਿਹੜਾ ਉਹ ਕੀ ਚੱਲੀ ਜਾਂਦਾ ਹੈਗਾ ਆ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਅਤੇ ਬਹੁਤ ਸ਼ੁਕਰੀਆ। ਮਿਲਦੇ ਹਾਂ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ ਇਸੇ ਸਮੇਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਸਮਾਪਤ ਹੈ ਅੱਜ ਦਾ। ਮਿਲਦੇ ਹਾਂ ਕੱਲ੍ਹ ਨੂੰ, ਅਤੇ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।